ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੁੰਦੇ ਨੇ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ, ਕੀ ਉੱਥਰ ਪੁੱਥਰ ਹੋ ਰਹੀ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ, ਜਿਨ੍ਹਾਂ ਤੋਂ ਘਰ ਦੀ, ਕਾਰ ਦੀ, ਲਾਈਫ ਦੀ, ਹੈਲਥ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500। ਗੁਰਦੀਪ ਸਿੰਘ ਦਰਦੀ, ਕਲੋਵਸ, ਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਪ੍ਰੈਜ਼ਨੋ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਸੈਨੋਜੇ। ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਚੱਲੀ ਜਾ ਰਿਹਾ। ਵੈਸੇ ਤਾਂ ਡੀਜੀਪੀ ਤੇ ਐਡਵੋਕੇਟ ਜਨਰਲ ਆ, ਉਹ ਬਦਲੇ ਜਾਣਗੇ। ਇਹ ਠੱਲਣ ਦੇ ਯਤਨ ਨੇ ਜੀ। ਜਿਸ ਦਿਨ ਮੰਤਰੀ ਮੰਡਲ ਨੇ ਸਹੁੰ ਚੁੱਕੀ ਆ, ਜੇ ਉਦੋਂ ਤੋਂ ਆਪਾਂ ਜੇ ਔਨ ਟਾਈਮ ਚੋਣਾਂ ਹੁੰਦੀਆਂ ਨੇ ਤੇ 100 ਕੁ ਦਿਨ ਉਦੋਂ ਰਹਿੰਦਾ ਸੀਗਾ। ਇਹ ਹੁਣ ਦਿਨ ਘਟਦੇ ਤੁਰੇ ਜਾਂਦੇ ਆ, ਘੰਟਿਆਂ ਦੇ ਹਿਸਾਬ ਦੇ ਨਾਲ ਸਮਾਂ, ਤੇ ਇਹ ਬਰਬਾਦੀ ਹੁਣ ਇਸ ਪਾਸੇ ਵੱਲ ਲੱਗ ਰਹੀ ਹੈ। ਇਹ 'ਚ ਕੋਈ ਸ਼ੱਕ ਨਹੀਂ, ਮੁੱਦਾ ਬਹੁਤ ਵੱਡਾ ਇਹ ਸੀਗਾ। ਚਾਹੇ IPS ਹੋਤਾ ਦਾ DGP ਦੇ ਅਹੁਦੇ ਦੇ ਉੱਤੇ ਆਉਣਾ ਤੇ APS ਦਿਓਲ ਦਾ ਐਡਵੋਕੇਟ ਜਨਰਲ ਦੇ ਅਹੁਦੇ ਦੇ ਉੱਤੇ ਆਉਣਾ, ਜੇ ਅੱਜ ਇਹਦੇ ਉੱਤੇ ਗੱਲ ਨਾ ਕੀਤੀ ਜਾਂਦੀ ਤਾਂ ਕਾਂਗਰਸ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਸੀਗਾ ਆਉਂਦੇ ਦਿਨਾਂ ਦੇ ਦੌਰਾਨ, ਕਿ ਤੁਸੀਂ ਉਹਨਾਂ ਬੰਦਿਆਂ ਨੂੰ ਕਿਵੇਂ ਲਾ ਕੇ ਬੈਠੇ ਹੋ। IPS ਹੋਤਾ ਹੋਰਾਂ ਦਾ ਨਾਮ 2015 ਦੇ ਵਿੱਚ ਉਹਨੇ ਅਕਾਲੀ ਆਗੂਆਂ ਦੇ ਕਹੇ ਦੇ ਉੱਤੇ 2 ਗੁਰਸਿੱਖ ਮੁੰਡਿਆਂ ਨੂੰ ਚੁੱਕ ਕੇ ਉਹਨਾਂ ਦੇ ਉੱਤੇ ਬਹੁਤ ਤਸ਼ੱਦਦ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 2 ਗੁਰਸਿੱਖ ਭਰਾਵਾਂ ਦੇ ਉੱਤੇ ਮੜਨ ਦੀ ਕੋਸ਼ਿਸ਼ ਕੀਤੀ। ਮੈਂ ਕੱਲ ਵੀ ਗੱਲ ਕੀਤੀ, ਫੇਰ ਕਹੂੰਗਾ, ਇੱਕ ਵਾਰੀ ਸੋਚ ਕੇ ਦੇਖੋ, ਜੇ ਇਹ ਯੋਜਨਾ ਸਿਰੇ ਚੜ ਜਾਂਦੀ ਤੇ ਅੱਜ ਹਾਲਾਤ ਦੁਨੀਆ ਭਰ ਦੇ ਵਿੱਚ ਕੀ ਬਣਦੇ, ਕਿ ਉਹ ਲੋਕ ਨੇ ਜਿਹੜੇ ਆਪਣੇ ਹੀ ਇਸ਼ਕ ਦੀ ਬੇਅਦਬੀ ਕਰ ਸਕਦੇ ਆ। ਕੋਈ ਗੁਰਸਿੱਖ ਵਿਅਕਤੀ ਛੱਡੋ, ਜਿਹੜਾ ਪਤਿਤ ਵੀ ਹੈ, ਉਹ ਕਦੇ ਭੁੱਲ ਕੇ ਵੀ, ਭੁਲੇਖੇ ਦੇ ਵਿੱਚ ਵੀ ਕਦੀ ਇਸ ਤਰ੍ਹਾਂ ਦੀ ਗੱਲ ਆਪਣੇ ਮਨ ਦੇ ਵਿੱਚ ਨਹੀਂ ਲਿਆ ਸਕਦਾ। ਇਹ ਉਹ ਲੋਕ ਨੇ ਜਿਹੜੇ ਉਹ ਬਿਲਡਿੰਗ ਜਿਹਦੇ ਅੰਦਰ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਆ, ਉਸ ਬਿਲਡਿੰਗ ਨੂੰ ਵੀ ਬਾਹਰੋਂ ਮੱਥਾ ਟੇਕ ਕੇ ਲੰਘਦੇ ਆ ਕਿ ਸਾਡਾ ਇਸ਼ਟ ਆ ਉੱਥੇ ਪਿਆ ਹੋਇਆ। ਉਹ ਬੇਅਦਬੀ ਦਾ ਕਿਵੇਂ ਸੋਚ ਸਕਦੇ ਆ? ਇਹ ਮੜਨ ਦੀ ਕੋਸ਼ਿਸ਼ ਕੀਤੀ ਗਈ। ਦੂਜੀ ਗੱਲ, ਜਿਹੜੀ ਕੋਈ ਵੀ ਇੱਥੇ ਮੁਸ਼ਕਲ ਹੁੰਦੀ ਹੈ, ਚੁੱਕ ਕੇ ਮੜ ਦਿਓ ਦੂਜੇ ਮੁਲਕਾਂ ਦੇ ਸਿਰ ਦੇ ਉੱਤੇ, ਉਹ ਮੜਨ ਦੀ ਕੋਸ਼ਿਸ਼ ਸੀਗੀ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਗਰਮ ਦਲੀਆਂ ਨੇ ਉਹਨਾਂ ਨੂੰ ਫੰਡਿੰਗ ਕੀਤੀ ਆ। ਉਹ ਕੌਣ ਸੀ ਗਰਮ ਦਲੀਏ? ਕਿਹਨਾਂ ਨੇ ਫੰਡਿੰਗ ਕੀਤੀ ਸੀ? ਕਿਹੜੀ ਫੰਡਿੰਗ ਸੀ? ਅੱਜ ਤੱਕ ਉਹਦਾ ਕੋਈ ਖੁਲਾਸਾ ਨਹੀਂ ਹੋ ਸਕਿਆ, ਪਰ ਉਹ ਖੁਲਾਸੇ ਪਏ ਆ ਜਿਹੜੇ IPS ਹੋਤਾ ਹੋਰਾਂ ਨੇ ਉਸ ਵੇਲੇ 15 ਦੇ ਵਿੱਚ ਕੀਤੇ ਸੀ, ਸੋ ਕਾਲਡ ਖੁਲਾਸੇ। ਤਾਂ ਲੋਕਾਂ ਦਾ ਪ੍ਰੈਸ਼ਰ ਪੈ ਗਿਆ, ਭਾਈਚਾਰੇ ਦਾ ਪ੍ਰੈਸ਼ਰ ਪੈ ਗਿਆ, ਉਹ ਮੁੰਡੇ ਡ੍ਰੌਪ ਕਰਨੇ ਪੈ ਗਏ। APS ਦਿਓਲ ਦਾ ਨਾਮ ਵੀ ਉਹਨਾਂ ਹੀ ਘਟਨਾਵਾਂ ਦੇ ਨਾਲ ਜੁੜਿਆ ਹੋਇਆ ਕਿ ਤੁਸੀਂ ਜਿਨ੍ਹਾਂ ਲੋਕਾਂ ਦੀ ਪੈਰਵਾਈ ਕੀਤੀ ਆ, ਹੁਣ ਸਰਕਾਰ ਦੀ ਪੈਰਵਾਈ ਉਹਨਾਂ ਘਟਨਾਵਾਂ ਦੇ ਵਿਰੋਧ ਦੇ ਵਿੱਚ ਤੁਸੀਂ ਕਿਵੇਂ ਕਰ ਸਕਦੇ ਹੋ। ਕੱਲ ਚੱਲੀ ਲੰਬੀ ਮੀਟਿੰਗ, ਜਿਹਦੇ ਵਿੱਚ ਕੋਈ 3.5-4 ਘੰਟੇ ਦੇ ਕਰੀਬ ਮੀਟਿੰਗ ਚੱਲੀ। ਮੀਟਿੰਗ ਰਾਤ ਵੀ ਚੱਲਦੀਆਂ ਰਹੀਆਂ। ਇਹਦੇ ਵਿੱਚ ਫੈਸਲਾ ਇਹ ਹੋ ਗਿਆ ਕਿ ਪੰਜਾਬ ਦੇ ਮੌਜੂਦਾ DGP, ਜਿਹਨੂੰ ਐਡੀਸ਼ਨਲ ਚਾਰਜ ਦਿੱਤਾ ਹੋਇਆ IPS ਹੋਤਾ ਨੂੰ, ਉਹਨੂੰ ਬਦਲ ਦਿੱਤਾ ਜਾਊਗਾ ਉਹਦੇ ਅਹੁਦੇ ਤੋਂ। ਐਡਵੋਕੇਟ ਜਨਰਲ IPS ਦਿਓਲ ਨੂੰ ਉਹਦੇ ਅਹੁਦੇ ਤੋਂ ਬਦਲ ਦਿੱਤਾ ਜਾਊਗਾ। ਇਹ ਤੁਰੰਤ ਐਲਾਨ ਨਹੀਂ ਕੀਤਾ ਗਿਆ, ਸ਼ਾਇਦ ਇਸ ਕਰਕੇ ਨਹੀਂ ਕੀਤਾ ਗਿਆ ਕਿ ਇਹਦੇ ਵਿੱਚ ਮੁੱਖ ਮੰਤਰੀ ਦੀ ਹੇਠੀ ਨਾ ਹੋਵੇ, ਕਿ ਉਹਨੇ ਅਹੁਦੇ ਦੇ ਉੱਤੇ ਲਾਏ ਸੀ ਤੇ ਮੁੜ ਕੇ ਇਹ ਪ੍ਰਧਾਨ ਨੇ ਬਦਲਾ ਦਿੱਤੇ। ਇਹਦਾ ਐਲਾਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਵੱਲੋਂ ਕੀਤਾ ਜਾਊਗਾ, ਹਾਈ ਕਮਾਂਡ ਦੇ ਵੱਲੋਂ ਕੀਤਾ ਜਾਊਗਾ। ਇਹ ਪ੍ਰੈਸ ਰਿਲੀਜ਼ ਐਨੀ ਟਾਈਮ ਆ ਸਕਦੀ ਹੈ। ਇਹ ਪ੍ਰੈਸ ਰਿਲੀਜ਼ ਹੁਣ ਵੀ ਆ ਸਕਦੀ ਹੈ, ਘੰਟੇ 'ਚ ਵੀ ਆ ਸਕਦੀ ਹੈ, ਸ਼ਾਮ ਤੱਕ ਵੀ ਆ ਸਕਦੀ ਆ, ਭਲਕ ਤੱਕ ਵੀ ਆ ਸਕਦੀ ਆ। ਇਦੋਂ ਪਹਿਲਾਂ ਜਿਹੜਾ ਕੁਝ ਡਰਾਮਾ ਸੀਗਾ ਉਹ ਚੱਲਦਾ ਰਿਹਾ। ਇਸ ਡਰਾਮੇ ਦੇ ਵਿੱਚ ਵੈਸੇ ਹੁਣ ਸੁਨੀਲ ਜਾਖੜ ਵੀ ਸ਼ਾਮਲ ਨੇ। ਉਹਨਾਂ ਨੇ ਇਹ ਗੱਲ ਕਰੀ ਕਿ ਬਹੁਤ ਹੋ ਗਿਆ, ਹੁਣ ਬਾਰ-ਬਾਰ ਮੁੱਖ ਮੰਤਰੀ ਦੀ ਅਥਾਰਟੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਬੰਦ ਕਰੋ। ਐਡਵੋਕੇਟ ਜਨਰਲ ਤੇ DGP ਦੀ ਚੋਣ ਦੇ ਉੱਤੇ ਚੁੱਕੇ ਸਵਾਲ ਅਸਲ ਦੇ ਵਿੱਚ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੀ ਇਮਾਨਦਾਰੀ ਦੀ ਯੋਗਤਾ ਦੇ ਉੱਤੇ ਉਂਗਲ ਹੈ। ਇਹ ਟਵੀਟ ਕੀਤਾ ਸੁਨੀਲ ਜਾਖੜ ਹੋਰਾਂ ਨੇ। ਉਹੀ ਸੁਨੀਲ ਜਾਖੜ ਜਿਹੜੇ ਪਵਿੱਤਰ ਮੰਨਦਿਆਂ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ, ਉਹਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਦੇ ਵਾਸਤੇ ਹਰ ਵਾਅਦਾ ਕਰਦੇ ਸੀ। ਸਿਆਸਤ ਕਰੋ, ਰੱਜ ਕੇ ਕਰੋ, ਕਿਹਨੇ ਰੋਕਿਆ? ਪਰ
ਘੱਟੋ ਘੱਟ ਇਹਨਾਂ ਮਾਮਲਿਆਂ ਦੇ ਉੱਤੇ ਤਾਂ ਸਿਆਸਤ ਨਾ ਕਰੋ ਜਿਹੜੀਆਂ ਕਿ ਕਿਸੇ ਦੇ ਬਹੁਤ ਸੂਖਮ ਭਾਵਨਾਵਾਂ ਦੇ ਨਾਲ ਜੁੜੀਆਂ ਹੋਈਆਂ ਨੇ। ਬੇਅਦਬੀ ਹੋਈ ਆ ਜਾਖੜ ਸਾਹਿਬ, ਜੇ ਤੁਸੀਂ 4.5 ਸਾਲ ਉਹਨਾਂ ਮਾਮਲਿਆਂ ਦੇ ਉੱਤੇ ਚੁੱਪ ਵੱਟੀ ਰੱਖੀ ਤੇ ਹੁਣ ਵੀ ਤੁਸੀਂ ਲੋਕਾਂ ਨੂੰ ਇਹੀ ਕਹਿ ਰਹੇ ਹੋ ਕਿ ਇਸ ਮਾਮਲੇ ਦੇ ਉੱਤੇ ਉਹ ਚੁੱਪ ਕਰ ਜਾਣ ਤੇ ਜਿਹੜੇ ਅਫਸਰ ਲਾਏ ਨੇ ਉਹਨਾਂ ਨੂੰ ਲੱਗੇ ਰਹਿਣ ਦੇਣ ਤਾਂ ਕਿ ਇਹਨਾਂ ਘਟਨਾਵਾਂ ਦੇ ਮਾਮਲਿਆਂ ਦੀ ਜਾਂਚ ਠੰਡੇ ਬਸਤੇ 'ਚ ਪੈ ਜਾਏ। ਦੇਖੋ ਪੋਲੀਟੀਸ਼ੀਅਨ ਆ, ਸਾਂਝ ਪਿਆਲੀਆਂ ਤਾਂ ਸਾਰਿਆਂ ਦੀਆਂ ਇੱਕ ਦੂਜੇ ਦੇ ਨਾਲ ਹੈਗੀਆਂ ਆ। ਇਹ ਕਾਂਗਰਸ ਦੀ ਸਰਕਾਰ ਸੁੱਟਣ ਦੇ ਯਤਨਾਂ 'ਚ ਆ ਕੈਪਟਨ। ਦੇਖੋ ਕੱਲ ਜਿਹੜੀ ਮੀਟਿੰਗ ਹੋਈ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਜੀਤ ਡੋਵਾਲ ਹੋਰਾਂ ਦੇ ਨਾਲ, ਪਹਿਲਾਂ ਇਹ ਕਨਸੋਆਂ ਚੱਲੀ ਜਾਂਦੀਆਂ ਸੀਗੀਆਂ। ਆਈਟੀ ਵਿੰਗ ਭਾਜਪਾ ਦਾ ਵਾਹਵਾ ਸਰਗਰਮ ਰਿਹਾ ਕਿ ਦੁਪਹਿਰੇ 12:30 ਵਜੇ ਇੱਕ ਵੱਡਾ ਕਾਂਗਰਸੀ ਆਗੂ ਭਾਜਪਾ ਜੁਆਇਨ ਕਰੂਗਾ। ਇਸ ਗੱਲ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਹੀ ਉਹ ਇਹ ਗੱਲ ਕਹਿ ਰਹੇ ਆ ਤੇ ਉਹ ਭਾਜਪਾ ਜੁਆਇਨ ਕਰ ਸਕਦੇ ਆ। ਅਜੀਤ ਡੋਵਾਲ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਫਿਰ ਬਹੁਤੀ ਦੇਰ ਕੈਪਟਨ ਅਮਰਿੰਦਰ ਸਿੰਘ ਟਿਕੇ ਨਹੀਂ ਦਿੱਲੀ ਤੇ ਉਹ ਫਲਾਈਟ ਲੈ ਕੇ ਚੰਡੀਗੜ੍ਹ ਪਰਤ ਆਏ ਤੇ ਮੁੜ ਕੇ ਫੇਰ ਵੜ ਗਏ ਉਸੇ ਸਿਸਵਾ ਹਾਊਸ ਦੇ ਵਿੱਚ ਜਿੱਥੇ ਉਹ 4.5 ਸਾਲ ਵੜੇ ਰਹੇ। ਜੇ ਇੰਨਾ ਸਮਾਂ ਕੋਈ 2-2 3-3 ਮਹੀਨਿਆਂ ਬਾਅਦ ਜਿੰਨੇ ਘੰਟੇ ਉਹ ਦਿੱਲੀ ਲਾ ਆਏ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਲਾਇਆ ਹੁੰਦਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ 2022 ਦੇ ਵਿੱਚ ਵੀ ਹਰਾਉਣ ਵਾਲਾ ਕੋਈ ਨਹੀਂ ਸੀਗਾ। ਨਹੀਂ ਉਹਨਾਂ ਨੇ ਲਾਇਆ। ਸ਼ਾਇਦ ਅਜੀਤ ਡੋਵਾਲ ਤੋਂ ਜਿਹੜੀ ਸੀਗੀ ਉਹ ਸਟੇਟ ਉਹਨਾਂ ਨੂੰ ਡਿਕਟੇਸ਼ਨ ਮਿਲ ਗਈ ਕਿ ਅੱਗੋਂ ਕਰਨਾ ਕੀ ਹੈ। ਇਸ ਕਰਕੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਮਿਲਣਾ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਪ੍ਰਧਾਨ ਮੰਤਰੀ ਦੇ ਤੇ ਉਥੋਂ ਸਹੀ ਸੇਧ ਜਿਹੜੀ ਉਹ ਮਿਲ ਗਈ ਹੋਣੀ ਹੈ। ਆ ਕੇ ਜਿਹੜਾ ਉਹਨਾਂ ਨੇ ਗੱਲ ਕੀਤੀ ਇੱਥੇ ਦਿੱਲੀ ਚੰਡੀਗੜ੍ਹ 에ਅਰਪੋਰਟ ਤੇ ਉਤਰ ਕੇ ਇਹ ਗੱਲ ਕਹੀ ਕਿ ਫਲੋਰ ਟੈਸਟ ਕਰਵਾਉਣਾ ਹੁਣ ਜ਼ਿੰਮੇਵਾਰੀ ਵਿਧਾਨ ਸਭਾ ਦੇ ਸਪੀਕਰ ਦੀ ਹੈ। ਜਿਸ ਤੋਂ ਸਥਿਤੀ ਸਪਸ਼ਟ ਹੋ ਜਾਂਦੀ ਹੈ ਕਿ ਉਹਨਾਂ ਨੂੰ ਟਾਸਕ ਇਹ ਦਿੱਤੀ ਗਈ ਹੈ ਕਿ ਜਾਓ ਤੇ ਜਾ ਕੇ ਸਰਕਾਰ ਸੁੱਟੋ। ਕੈਪਟਨ ਅਮਰਿੰਦਰ ਸਿੰਘ ਹੋਰੀ 20 ਜਾਂ 22 MLAs ਦੀ ਲਿਸਟ ਲੈ ਕੇ ਅਮਿਤ ਸ਼ਾਹ ਹੋਰਾਂ ਨੂੰ ਮਿਲੇ ਸੀ। ਉਹਨਾਂ ਨੇ ਕਿਹਾ ਹੋਊਗਾ ਅਜੀਤ ਡੋਵਾਲ ਹੋਰਾਂ ਨੂੰ ਮਿਲੋ। ਅਜੀਤ ਡੋਵਾਲ ਹੋਰਾਂ ਨੇ ਇਹ ਕਿਹਾ ਕਿ ਜੇ 22 ਤੁਸੀਂ ਸਮਝਦੇ ਹੋ ਤੁਹਾਡੇ ਨਾਲ ਨੇ ਤੇ ਜਾ ਕੇ ਸੁੱਟ ਦਿਓ ਫਿਰ ਸਰਕਾਰ ਤੇ ਉਹਨਾਂ ਦੀ ਸਰਕਾਰ ਸੁੱਟ ਕੇ ਫਿਰ ਸਾਡੇ ਕੋਲੇ ਆਓ, ਅਗਲਾ ਅਸੀਂ ਟਾਸਕ ਫੇਰ ਦੇਵਾਂਗੇ ਤੁਹਾਨੂੰ। ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਸਰਕਾਰ ਸੁੱਟਦੇ ਆ ਕਾਂਗਰਸ ਦੀ, ਕਿਉਂਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਉਹਨਾਂ ਦੇ ਖਾਸ ਨੇ ਰਾਣਾ KP, ਜੇ ਉਹ ਫਲੋਰ ਟੈਸਟ ਦੀ ਗੱਲ ਕਰਦੇ ਆ ਉਸ ਫਲੋਰ ਟੈਸਟ ਦੇ ਵਿੱਚ 22 ਲੋਕ ਕੈਪਟਨ ਅਮਰਿੰਦਰ ਦੇ ਹੱਕ ਦੇ ਵਿੱਚ ਭੁਗਤਦੇ ਆ, ਸਰਕਾਰ ਦੇ ਵਿਰੋਧ ਦੇ ਵਿੱਚ ਭੁਗਤਦੇ ਆ, ਪੰਜਾਬ ਸਰਕਾਰ ਡਿੱਗ ਸਕਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਨਹੀਂ ਹੈਗਾ। ਪਰ ਇਹ ਕੀ ਉਹਨਾਂ ਦੇ ਨਾਲ 22 ਇਹ MLA ਹੈਗੇ ਆ? 3-4 ਤਾਂ ਪਤਾ ਹੈਗੇ ਆ। ਜਿਹੜਾ ਸਾਧੂ ਸਿੰਘ ਧਰਮਸੋਤ ਨਹੀਂ ਕਿਤੇ ਚੱਲਿਆ, ਰਾਣਾ ਸੋਢੀ ਨਹੀਂ ਕਿਤੇ ਚੱਲਿਆ, ਬਲਬੀਰ ਸਿੱਧੂ ਕਿਤੇ ਨਹੀਂ ਚੱਲੇ। ਇਹ 4-5 ਬੰਦੇ ਹੈਗੇ ਜਿਹੜੇ ਇੱਕ ਤਾਂ ਲਾਹੇ ਆ, ਇੱਕ ਜਿਨ੍ਹਾਂ ਨੂੰ ਆਸ ਸੀਗੀ ਕਿ ਸਾਨੂੰ ਮੰਤਰੀ ਬਣਾਉਣਗੇ ਉਹਨਾਂ ਨੂੰ ਨਹੀਂ ਬਣਾਇਆ, ਉਹ ਹੋ ਸਕਦੇ ਆ। ਪਰ ਜੇ ਕਾਂਗਰਸ ਦੇ ਵਿੱਚ ਸਥਿਰਤਾ ਆ ਜਾਂਦੀ ਆ ਪੰਜਾਬ ਕਾਂਗਰਸ 'ਚ, ਜਿਹੋ ਜਿਹੇ ਫੈਸਲੇ ਰਾਤ ਹੋ ਗਏ ਆ, ਫਿਰ ਇਹ ਪਛਾਂ ਵੀ ਪੈਰ ਖਿੱਚ ਸਕਦੇ ਆ ਕਿਉਂਕਿ ਇਹ ਲਾਲਚੀ ਲੋਕ ਨੇ। ਅਗਲੀ ਟਿਕਟ ਦਾ ਇਹਨਾਂ ਨੂੰ ਲਾਲਚ ਦੇ ਦਿੱਤਾ ਗਿਆ ਤੇ ਇਹ ਪਛਾਂ ਹੋ ਜਾਣਗੇ ਤੇ ਫਿਰ ਇਹ ਕਹਿਣਗੇ ਨਹੀਂ ਨਹੀਂ ਸਭ ਕੁਝ ਠੀਕ ਹੈ। ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਸਰਕਾਰ ਸੁੱਟਣ 'ਚ ਸਫਲ ਹੋ ਜਾਂਦੇ ਆ ਤੇ ਇੱਥੇ ਰਾਸ਼ਟਰਪਤੀ ਰਾਜ ਲਈ ਰਾਹ ਪੱਧਰਾ ਹੋ ਜਾਊਗਾ, ਜੋ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਉਹ ਰਾਜਪਾਲ ਦੇ ਰਾਹੀਂ ਰਾਜ ਕਰੂਗੀ ਪੰਜਾਬ ਦੇ ਉੱਤੇ, ਮਸ਼ੀਨਰੀ ਉਹਦੀ ਹੋਊਗੀ, ਪੈਰਾਮਿਲਟਰੀ ਫੋਰਸਿਸ ਉਹਦੀਆਂ ਹੋਣਗੀਆਂ ਤੇ ਫਿਰ ਉਹ ਆਪਣੇ ਤਰੀਕੇ ਦੇ ਨਾਲ ਚੋਣਾਂ ਕਰਵਾਊਗੀ, ਆਪਣੀ ਮਸ਼ੀਨਰੀ ਦੇ ਨਾਲ ਚੋਣਾਂ ਕਰਵਾਊਗੀ। ਤੇ ਪੰਜਾਬ ਦੇ ਡੁੱਬਣ ਦੇ ਵਾਸਤੇ ਜਿਹੜੀ ਚੀਜ਼ ਨੇ ਸਭ ਤੋਂ ਵੱਡਾ ਰੋਲ ਨਿਭਾਇਆ ਸੀਗਾ 80ਵਿਆਂ ਦੇ ਵਿੱਚ, ਉਹ ਰਾਸ਼ਟਰਪਤੀ ਰਾਜ ਨੇ ਨਿਭਾਇਆ ਸੀ। ਰਾਸ਼ਟਰਪਤੀ ਰਾਜ ਲਵਾਉਣ ਦੇ ਵਾਸਤੇ ਅੱਜ ਵੀ ਜਦੋਂ ਲੋਕਾਂ ਦੇ ਮੂੰਹ ਕੌੜੇ ਕਸੈਲੇ ਹੋ ਜਾਂਦੇ ਆ, ਉਹ ਸਾਰਾ ਕੁਝ ਜਿਹੜੇ ਲੋਕ ਜਾਣਦੇ ਨੇ, ਜਿਹੜੇ ਲੋਕ ਸਮਝਦੇ ਨੇ ਕਿ ਜਲੰਧਰੋਂ ਛਪਦੀਆਂ 2 ਅਖਬਾਰਾਂ ਦਾ ਕਿੱਡਾ ਵੱਡਾ ਰੋਲ ਸੀ ਇਹਦੇ ਵਿੱਚ, ਉਹਨਾਂ ਦੀ ਆਪਸੀ ਹਉਮੈ ਨੇ ਰਾਸ਼ਟਰਪਤੀ ਰਾਜ ਲਵਾਉਣ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ। ਤੇ 2 ਵਿਅਕਤੀ ਜਿਹਦੇ ਵਿੱਚ ਇੱਕ ਨਾਮ ਦਰਬਾਰਾ ਸਿੰਘ ਦਾ, ਦੂਜਾ ਨਾਮ ਗਿਆਨੀ ਜੈਲ ਸਿੰਘ ਦਾ, ਇਹਨਾਂ ਦੋਨਾਂ ਲੋਕਾਂ ਦੀ ਆਪਸੀ ਖਹਿਬਾਜ਼ੀ ਨੇ ਰਾਸ਼ਟਰਪਤੀ ਰਾਜ ਲਵਾਇਆ। ਉਸ ਰਾਸ਼ਟਰਪਤੀ ਰਾਜ ਦੇ ਵਿੱਚ ਪੈਰਾਮਿਲਟਰੀ ਫੋਰਸਸ ਦਾ ਖਰਚਾ ਐਸਾ ਪੰਜਾਬ ਦੇ ਗਲ ਪਿਆ ਕਿ ਅੱਜ ਤੱਕ ਉਹ ਕੌੜੀ ਵੇਲ ਵਾਂਗ ਵਾਧਾ ਤੁਰਿਆ ਜਾਂਦਾ। ਇਤਿਹਾਸ ਨੇ ਨਾ ਉਹਨਾਂ 2 ਅਖਬਾਰਾਂ ਵਾਲਿਆਂ ਨੂੰ ਮਾਫ ਕਰਨਾ, ਨਾ ਉਹਨਾਂ ਪੋਲੀਟੀਸ਼ੀਅਨਾਂ ਨੂੰ 2 ਨੂੰ ਮਾਫ ਕਰਨਾ ਜਿਨ੍ਹਾਂ ਨੇ ਪੰਜਾਬ ਦੀ ਉਦੋਂ ਮੌਜੂਦਾ ਸਥਿਤੀ ਬਣਾਈ ਤੇ ਪੁਲਿਸ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਮਿਲਿਆ। ਫਿਰ ਪੰਜਾਬ ਦੇ ਕਿੰਨੇ ਨੌਜਵਾਨ ਘਰੋਂ ਚੁੱਕ ਕੇ ਖਪਾ ਦਿੱਤੇ ਗਏ, ਇਹਦੀਆਂ ਕੋਈ ਗਿਣਤੀਆਂ ਮਿਣਤੀਆਂ ਨਹੀਂ।
ਤੇ ਜੇ ਦੁਬਾਰਾ ਰਾਸ਼ਟਰਪਤੀ ਰਾਜ ਲੱਗਦਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਨਾਮ ਵੀ ਉਹਨਾਂ ਕਾਲੇ ਅੱਖਰਾਂ ਦੇ ਵਿੱਚ ਆ ਜਾਊਗਾ। ਹੁਣ ਇਹ ਨਿਰਭਰ ਕਰਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਸਰਕਾਰ ਸੁੱਟ ਕੇ ਆਪਣੇ ਆਪ ਨੂੰ, ਜਿਹੜੇ ਇਤਿਹਾਸਕਾਰ ਦੱਸਦੇ ਆ ਇਹ ਕੈਪਟਨ ਸਾਹਿਬ, ਉਹ ਇਹ ਕਾਲਖ ਆਪਣੇ ਤੇ ਲਵਾਉਣਗੇ। ਉਂਝ ਵੈਸੇ ਇਹ ਖਬਰਾਂ ਆ ਰਹੀਆਂ ਨੇ ਕਿ ਪ੍ਰਨੀਤ ਕੌਰ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਤੋਂ ਕਿ ਉਹ ਕਾਂਗਰਸ ਛੱਡਣ ਜਾ ਰਹੇ ਆ ਪਰ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਉਹਨਾਂ ਕਿਹਾ ਕਿ ਉਹ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਨੇ ਤੇ ਕਾਂਗਰਸ ਹੀ ਰਹਿਣਗੇ। ਜੀ, ਘਰ ਦੇ ਵਿੱਚੋਂ ਹੀ ਅਗਾਰਾ ਨਿਗਾ ਤੇ ਹੋਰ ਕਿਸੇ ਨੇ ਕੀ ਦੇਣਾ ਆ। ਕੇਜਰੀਵਾਲ ਨੇ ਸਿਹਤ ਦੀ ਗਰੰਟੀ ਤਾਂ ਦਿੱਤੀ ਆ, ਮੁੱਖ ਮੰਤਰੀ ਦਾ ਫੇਸ ਐਲਾਨਣ ਤੋਂ ਅਜੇ ਵੀ ਬਚਿਆ। ਦੇਖੋ, ਕੇਜਰੀਵਾਲ ਆਏ ਸੀਗੇ, ਪਤਾ ਨਹੀਂ ਉਹਨਾਂ ਨੇ ਦਾ ਕਿਉਂ ਨਹੀਂ ਖੇਡਿਆ, ਕਿਉਂਕਿ ਜਿਹੋ ਜਿਹਾ ਫੇਸ ਉਹ ਦੱਸਦੇ ਆ ਕਿ ਇਹੋ ਜਿਹਾ ਫੇਸ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਹੋਰੀ ਉਹ ਫੇਸ ਹੋਣ, ਤੇ ਕਬਾੜ ਤਾਂ ਇਕੱਠਾ ਕਰਦੇ ਹੀ ਫਿਰਦੇ ਆ। ਇਹ ਵੀ ਕਰ ਲੈਂਦੇ ਤੇ ਕੋਈ ਏਡੀ ਹਰਜ ਵਾਲੀ ਗੱਲ ਕੋਈ ਨਹੀਂ ਸੀਗੀ, ਕਿਉਂਕਿ ਲਾਈਨਾਂ ਤਾਂ ਪਹਿਲਾਂ ਲੱਗੀਆਂ ਨੇ। ਉਂਝ ਵੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਜਿਹੜਾ ਉਹ ਇੱਥੇ ਹਰਚੰਦ ਸਿੰਘ ਬਰਸਟ ਤਾਂ ਉਹਨਾਂ ਨੇ ਦਫ਼ਤਰ ਦੇ ਵਿੱਚ ਬਿਠਾਇਆ ਹੋਇਆ ਚੰਡੀਗੜ੍ਹ ਦੇ, ਜਿਹੜਾ ਕਿ ਬਹੁਤੇ ਫੈਸਲੇ ਇੱਥੇ ਬੈਠਾ ਲਈ ਜਾਂਦਾ ਪੰਜਾਬ ਦੇ ਵਿੱਚੋਂ ਜਿਹੜੇ ਵਾਲੰਟੀਅਰ ਨੇ ਉਹਨਾਂ ਨੂੰ ਕੱਢਣ ਦਾ। ਹੋ ਸਕਦਾ ਹਰਚੰਦ ਸਿੰਘ ਬਰਸਟ ਹੋਰਾਂ ਨੇ ਏਦਾਂ ਦਾ ਕੁਝ ਤਾਣਾ ਬਾਣਾ ਬੁਣਿਆ ਹੋਇਆ ਹੋਵੇ ਕਿ ਇਹ ਕਬਾੜ ਵੀ ਇਕੱਠਾ ਕੀਤਾ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਦੇ ਵਿੱਚ ਤਾਂ ਕੋਈ ਗੱਲ ਨਹੀਂ ਬੋਲੀ ਅਰਵਿੰਦ ਕੇਜਰੀਵਾਲ ਨੇ। ਇਸ਼ਾਰਾ ਵੀ ਹੋ ਸਕਦਾ ਕਿ ਗੱਲਬਾਤ ਉਹਨਾਂ ਦੀ ਚੱਲ ਸਕਦੀ ਹੈ। ਸਿੱਖ ਫੇਸ ਕਹਿੰਦੇ ਨੇ ਨਾ, ਸਿੱਖ ਫੇਸ ਤਾਂ ਕੈਪਟਨ ਅਮਰਿੰਦਰ ਸਿੰਘ ਹੈਗਾ, ਨਾਲੇ ਜਿਹੋ ਜਿਹਾ ਫੇਸ ਚਾਹੀਦਾ ਅਰਵਿੰਦ ਕੇਜਰੀਵਾਲ ਨੂੰ ਉਹੋ ਜਿਹਾ ਉਹ ਹੈਗਾ। ਉਂਝ ਵੈਸੇ 2 ਦਿਨ ਦੇ ਦੌਰੇ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਇਹ ਗਰੰਟੀ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਸਰਕਾਰ ਆ ਗਈ ਤੇ ਫਿਰ ਅਸੀਂ ਹੈਲਥ ਕਾਰਡ ਇਸ਼ੂ ਕਰਾਂਗੇ, ਘਰ ਦੇ ਹਰ ਮੈਂਬਰ ਦਾ ਹੈਲਥ ਕਾਰਡ ਬਣੂਗਾ ਤੇ ਉਹ ਹਸਪਤਾਲਾਂ ਦੇ ਵਿੱਚ ਮੁਫਤ ਤੇ ਵਧੀਆ ਇਲਾਜ ਕਰਵਾ ਸਕੂਗਾ, ਦਵਾਈਆਂ ਮੁਫਤ ਹੋਣਗੀਆਂ, ਆਪਰੇਸ਼ਨ ਤੱਕ ਮੁਫਤ ਹੋਣਗੇ। ਇਹ ਵੀ ਕਹਿ ਦਿੱਤਾ ਕਿ ਸਰਕਾਰੀ ਹਸਪਤਾਲਾਂ ਦੀ ਕਾਇਆ ਪਲਟ ਕੀਤੀ ਜਾਊਗੀ, ਉਹਨਾਂ ਨੂੰ ਦਿੱਲੀ ਦੀ ਤਰਜ਼ ਦੇ ਉੱਤੇ ਵਧੀਆ ਹਸਪਤਾਲ ਬਣਾਇਆ ਜਾਊਗਾ। ਕੋਈ ਸ਼ੱਕ ਨਹੀਂ, ਦਿੱਲੀ ਦੇ ਵਿੱਚ ਕੰਮ ਕੀਤਾ ਉਹਨੇ, ਦਿੱਲੀ ਦੇ ਵਿੱਚ ਹਸਪਤਾਲ ਬਹੁਤ ਵਧੀਆ ਬਣਾਏ ਆ। ਪਰ ਪੰਜਾਬ ਵਾਲੇ ਮਸਲੇ ਦੇ ਉੱਤੇ ਆ ਕੇ ਉਹਦੀ ਸਟ੍ਰੈਟਜੀ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ, ਉਹ ਕਰਨਾ ਕੀ ਚਾਹੁੰਦਾ। ਉਹਨੇ ਇਹ ਵੀ ਗੱਲ ਕਹੀ ਕਿ ਪਿੰਡਾਂ ਦੇ ਵਿੱਚ ਜਿਵੇਂ ਅਸੀਂ ਮੁਹੱਲਾ ਕਲੀਨਿਕ ਖੋਲੇ ਆ, ਪਿੰਡ ਕਲੀਨਿਕ ਖੋਲੇ ਜਾਣਗੇ ਤੇ 16,000 ਕਲੀਨਿਕ ਪੰਜਾਬ ਦੇ ਵਿੱਚ ਖੋਲੇ ਜਾਣਗੇ। ਜਿਹੜੀ ਇਹਨਾਂ ਸਿਹਤ ਗਰੰਟੀਆਂ ਦੇ ਵਿੱਚ ਇੱਕ ਗਰੰਟੀ ਆ, ਉਹਦੀ ਤਾਰੀਫ ਕੀਤੀ ਜਾਣੀ ਚਾਹੀਦੀ ਆ, ਜੇ ਇਹ ਸਾਰੇ ਜਗ੍ਹਾ ਲਾਗੂ ਹੋਣੀ ਚਾਹੀਦੀ ਆ, ਕਿਉਂਕਿ ਇੱਥੇ ਸੜਕ ਹਾਦਸਿਆਂ ਦੇ ਵਿੱਚ ਬਹੁਤੇ ਲੋਕ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਰਕੇ ਮਰ ਜਾਂਦੇ ਆ। ਇਹਦੇ ਵਿੱਚ ਇਹ ਸ਼ਾਮਿਲ ਕੀਤਾ ਗਿਆ ਕਿ ਜੇ ਕੋਈ ਵੀ ਵਿਅਕਤੀ ਸੜਕ ਹਾਦਸੇ 'ਚ ਜ਼ਖਮੀ ਹੁੰਦਾ, ਉਹਨੂੰ ਪਹੁੰਚਾਉਣ ਵਾਲੇ ਕਿਸੇ ਵੀ ਨੇੜੇ ਹਸਪੀਟਲ ਦੇ ਵਿੱਚ ਪਹੁੰਚਾ ਦਿੰਦੇ ਆ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਕੁਝ ਵੀ ਆ, ਉਹਦਾ ਖਰਚਾ ਸਰਕਾਰ ਝੱਲੂਗੀ ਜੇ ਉਹਨਾਂ ਦੀ ਸਰਕਾਰ 2022 'ਚ ਆਉਂਦੀ ਆ। ਬੰਦੇ ਨੇ, ਪੱਤਰਕਾਰ ਨੇ 2 ਸਵਾਲ ਕੀਤੇ, ਤੁਹਾਡਾ ਸੀਐਮ ਫੇਸ ਕੌਣ ਹੋਊਗਾ ਤੇ SYL ਦੇ ਮੁੱਦੇ ਦੇ ਉੱਤੇ ਤੁਹਾਡਾ ਕੀ ਸਟੈਂਡ ਹੈ। SYL ਵਾਲਾ ਮੁੱਦਾ ਤਾਂ ਉਹ ਖਾ ਗਿਆ, ਉਹਨੇ ਲਪੇਟਤਾ ਸਵਾਲ ਦੇ ਵਿੱਚ, ਲਪੇਟਣੇ ਆਉਂਦੇ ਸਵਾਲ ਉਹਨੂੰ। ਸੀਐਮ ਫੇਸ ਦੇ ਬਾਰੇ ਦੇ ਵਿੱਚ ਇਹ ਕਹਿਤਾ ਕਿ ਜਿਵੇਂ ਮੈਂ ਕਹਿੰਦਾ ਆ ਰਿਹਾ ਕਿ ਸੀਐਮ ਫੇਸ ਅਸੀਂ ਛੇਤੀ ਅਨਾਉਂਸ ਕਰਾਂਗੇ, ਅਜੇ ਸਾਡਾ ਧਿਆਨ ਹੀ ਇਸ ਪਾਸੇ ਵੱਲ ਹੈ ਨਹੀਂਗਾ ਕਿ ਸੀਐਮ ਫੇਸ ਕੌਣ ਹੋਊਗਾ। ਨਾਲ ਬੈਠੇ ਪਿਛਲੇ ਕਈ ਦਿਨਾਂ ਤੋਂ ਰੁੱਸੇ ਭਗਵੰਤ ਮਾਨ ਦੇ ਮੋਢੇ ਤੇ ਹੱਥ ਵੀ ਰੱਖਤਾ ਕਿ ਭਗਵੰਤ ਮਾਨ ਮੇਰਾ ਛੋਟਾ ਭਰਾ ਆ, ਤੇ ਇਹ ਵੀ ਕਹਿ ਦਿੱਤਾ ਕਿ ਉਹ ਇੱਕ ਕਲਾਕਾਰ ਸੀ ਤੇ ਬਹੁਤ ਕਮਾਈ ਕਰਦਾ ਸੀ ਲੱਖਾਂ ਰੁਪਏ ਦੀ। ਉਹ ਕਮਾਈ ਛੱਡ ਕੇ ਉਹ ਕੋਈ ਅਹੁਦਾ ਲੈਣ ਦੇ ਵਾਸਤੇ ਨਹੀਂ ਆਇਆ ਪੰਜਾਬ ਦੇ ਵਿੱਚ, ਉਹ ਪੰਜਾਬ ਦੇ ਭਲੇ ਦੇ ਵਾਸਤੇ ਆਇਆ, ਪੰਜਾਬ ਦਾ ਭਲਾ ਕਰਨ ਦੇ ਵਾਸਤੇ ਆਇਆ। ਭਾਵ ਕਿ ਸੁਨੇਹਾ ਭਗਵੰਤ ਮਾਨ ਨੂੰ ਵੀ ਦੇ ਦਿੱਤਾ ਕਿ ਭਲਾ ਕਰਦਾ ਰਹੀ, ਅਹੁਦੇ ਦੇ ਬਾਰੇ ਦੇ ਵਿੱਚ ਨਾ ਸੋਚੀ, ਅਹੁਦੇ ਦੇ ਬਾਰੇ ਦੇ ਵਿੱਚ ਸੋਚਣ ਦੀ ਜ਼ਰੂਰਤ ਨਹੀਂ ਗੀ। ਸਵਾਲ ਇਹ ਆ ਕਿ ਇਸ ਮਾਮਲੇ ਦੇ ਉੱਤੇ ਅਰਵਿੰਦ ਕੇਜਰੀਵਾਲ ਟਲਦੇ ਕਿਉਂ ਨਜ਼ਰ ਆ ਰਹੇ ਨੇ। ਬਹੁਤੇ ਲੋਕਾਂ ਦੇ ਵਾਸਤੇ ਇਹ ਸਵਾਲ ਹੈ। ਪਤਾ ਨਹੀਂ ਇਹਦੇ ਵਿੱਚੋਂ ਉਹਨਾਂ ਨੇ ਕੱਢਣਾ ਕੀ ਹੈ। ਸ਼ਾਇਦ ਹੋ ਸਕਦਾ ਕਿ ਉਹਨਾਂ ਦੀ ਅਜੇ ਵੀ ਨਿਗਾਹ ਇਸ ਚੀਜ਼ ਦੇ ਉੱਤੇ ਹੋਵੇ ਕਿ ਸ਼ਾਇਦ ਸਿੱਧੂ ਨਾਰਾਜ਼ ਹੋ ਜਾਏ, ਸ਼ਾਇਦ ਪ੍ਰਗਟ ਸਿੰਘ ਨਾਰਾਜ਼ ਹੋ ਜਾਏ, ਉਧਰੋਂ ਕੋਈ ਆ ਜਾਏ, ਕਿਉਂਕਿ ਬਹੁਤੀ ਟੇਕ ਜਿਹੜੀ ਆ ਨਾ ਉਹ ਦੂਜੀਆਂ ਪਾਰਟੀਆਂ ਦੇ ਕੱਢੇ ਛੱਡੇ ਮਾਲ ਦੇ ਉੱਤੇ ਹੀ ਆ ਜੀ ਉਹਦੀ। ਕੋਈ ਸ਼ੱਕ ਨਹੀਂ, ਜਿੱਲੇ ਕੋ ਕੱਢਿਆ ਜਾਂਦਾ ਭੱਜ ਕੇ ਜਾਂਦੇ ਆ ਜੀ। ਅੱਗੇ ਗੱਲ ਕਰਦੇ ਹੈਗੇ ਆ ਅਮਰਿੰਦਰ ਦੀਆਂ ਕਾਰਵਾਈਆਂ ਦੀ। ਕਿਸਾਨ ਜਥੇਬੰਦੀਆਂ ਇਸ ਤੋਂ ਨਾ ਖੁਸ਼। ਕੁਝ ਇੱਕ ਤਾਂ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਚੱਲਦਿਆਂ 1 ਸਾਲ ਪੂਰਾ ਹੋ ਗਿਆ। 1 ਸਾਲ ਮੁਕੰਮਲ ਹੋ ਗਿਆ। 1 ਸਾਲ ਪਹਿਲਾਂ ਕਿਸਾਨਾਂ ਨੇ ਸੰਘਰਸ਼ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਸੀ ਤੇ ਅੱਜ ਇਹ ਸੰਘਰਸ਼ ਪੰਜਾਬ ਚੋਂ ਨਿਕਲ ਕੇ
ਹਰਿਆਣੇ ਹੁੰਦਾ ਹੋਇਆ, ਉੱਤਰ ਪ੍ਰਦੇਸ਼ ਹੁੰਦਾ ਹੋਇਆ, ਰਾਜਸਥਾਨ ਹੁੰਦਾ ਹੋਇਆ, ਸਮੁੱਚੇ ਮੁਲਕ ਦੇ ਵਿੱਚ ਫੈਲ ਗਿਆ। ਪਿਛਲੇ ਦਿਨੀ ਜਿਹੜਾ ਬੰਦ ਦਾ ਸੱਦਾ 27 ਤਰੀਕ ਨੂੰ ਦਿੱਤਾ ਗਿਆ ਸੀਗਾ, ਜਿੰਨਾ ਉਸ ਬੰਦ ਨੂੰ ਹੁੰਗਾਰਾ ਮਿਲਿਆ, ਮੁਲਕ ਦੇ ਵਿੱਚ ਹੋਣ ਵਾਲੇ ਜਿਹੜੇ ਵੱਡੇ ਵੱਡੇ ਬੰਦ ਨੇ ਉਹਨਾਂ ਨੂੰ ਵੀ ਕਦੀ ਏਡਾ ਵੱਡਾ ਹੁੰਗਾਰਾ ਨਹੀਂ ਮਿਲਿਆ। ਸਾਰੇ ਮੁਲਕ ਦੇ ਵਿੱਚ ਕਿਸਾਨ ਅੰਦੋਲਨ ਦਾ ਚਰਚਾ ਹੈ, ਮੁਲਕ ਛੱਡੋ ਦੁਨੀਆ ਦੇ ਵਿੱਚ ਕਿਸਾਨ ਅੰਦੋਲਨ ਦਾ ਚਰਚਾ। ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਇਹ ਕਹਿੰਦੇ ਆ ਕਿ ਸ਼ਾਇਦ ਕਿਸਾਨ ਅੰਦੋਲਨ ਉਹਨਾਂ ਦੇ ਮੋਢਿਆਂ ਤੇ ਖੜਾ। ਇੱਕ ਉਹ ਔਰਤ ਦੇ ਕੋਲੇ ਕੁੱਕੜ ਸੀ, ਉਹ ਕਹਿੰਦੀ ਸੀ ਵੀ ਮੇਰਾ ਕੁੱਕੜ ਬਾਗ ਦਿੰਦਾ ਤੇ ਸਾਰਾ ਪਿੰਡ ਉੱਠਦਾ। ਉਹ ਔਰਤ ਲੜ ਪਈ ਪਿੰਡ ਦੇ ਨਾਲ ਤੇ ਕੁੱਕੜ ਲੈ ਕੇ ਚਲੇਗੀ, ਕਹਿੰਦੀ ਮੈਂ ਦੇਖੂੰਗੀ ਹੁਣ ਤੁਹਾਡੇ ਪਿੰਡ ਦਿਨ ਕਿਵੇਂ ਚੜ੍ਹਦਾ। ਉਹ ਔਰਤ ਹੈ ਨਹੀਂ ਸੀ, ਕੁੱਕੜ ਵਾਲੀ ਦਿਨ ਫੇਰ ਚੜਿਆ। ਉਹੋ ਜਿਹਾ ਹਾਲਾਤ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ। ਉਹ ਕਹਿੰਦੇ ਕੁੱਕੜ ਮੇਰੇ ਕੋਲੇ ਆ, ਜੇ ਬਾਗ ਨਾ ਦਿੱਤੀ ਤੇ ਪਿੰਡ 'ਚ ਦਿਨ ਨਹੀਂ ਚੜ੍ਹਨਾ, ਭਾਵ ਕਿ ਸੰਘਰਸ਼ ਨਹੀਂ ਚੱਲਣਾ। ਉਹ ਜਿਹੋ ਜਿਹੇ ਬਿਆਨ ਦੇ ਰਹੇ ਆ, ਕਿਸਾਨਾਂ ਦੇ ਮੋਢੇ ਤੇ ਰੱਖ ਕੇ ਚਲਾਉਣੀ ਚਾਹੁੰਦੇ ਆ। ਇਹ ਖਬਰਾਂ ਭਾਜਪਾ ਦੇ IT ਵਿੰਗ ਦੇ ਵੱਲੋਂ ਫੈਲਾਈਆਂ ਜਾ ਰਹੀਆਂ ਨੇ। ਕੈਪਟਨ ਅਮਰਿੰਦਰ ਸਿੰਘ ਹੋ ਸਕਦੇ ਆ ਕੇਂਦਰ ਦੇ ਵਿੱਚ ਖੇਤੀ ਮੰਤਰੀ, ਕੈਪਟਨ ਅਮਰਿੰਦਰ ਸਿੰਘ ਵਿਚੋਲਗਿਰੀ ਕਰ ਸਕਦੇ ਆ, ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਮੁੱਦੇ ਨੂੰ ਹੱਲ ਕਰਵਾ ਸਕਦੇ ਆ। ਇਹ ਉਸੇ IT ਵਿੰਗ ਦੀ ਉਪਜ ਨੇ ਜਿੰਨੀਆਂ ਖਬਰਾਂ ਨਿਕਲ ਰਹੀਆਂ ਨੇ। ਬੰਦਾ ਪੁੱਛਣ ਵਾਲਾ ਹੋਵੇ, ਜੇ ਉਹ ਇਸ ਮਸਲੇ ਨੂੰ ਹੱਲ ਕਰਵਾ ਸਕਦੇ ਆ ਤੇ 700 ਕਿਸਾਨਾਂ ਦੀ ਬਲੀ ਲੈਣ ਦੀ ਕੀ ਲੋੜ ਸੀ? ਇੰਨੀ ਠੰਡ ਦੇ ਵਿੱਚ ਬਜ਼ੁਰਗ, ਬੱਚੇ, ਔਰਤਾਂ, ਮਾਵਾਂ, ਭੈਣਾਂ ਇੰਨੀ ਦੇਰ ਤੋਂ ਬੈਠੀਆਂ ਨੇ, ਉਹਨਾਂ ਨੂੰ ਬਿਠਾਉਣ ਦੀ ਕੀ ਲੋੜ ਸੀ? ਤੁਸੀਂ ਉੱਠਦੇ, ਅਮਿਤ ਸ਼ਾਹ ਹੋਰਾਂ ਨਾਲ ਮੁਲਾਕਾਤ ਕਰਦੇ, ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਦੇ ਤੇ ਇਹ ਸਾਰਾ ਕੁਝ ਕਰਵਾ ਕੇ ਲੈ ਆਉਂਦੇ। ਨਾਲੇ ਤੁਸੀਂ ਕਿਸਾਨਾਂ ਦੇ ਵਿੱਚ ਹੀਰੋ ਬਣਦੇ। ਹੁਣ ਤੁਸੀਂ ਹੀਰੋ ਬਣਨ ਦੇ ਯਤਨਾਂ ਦੇ ਵਿੱਚੋਂ ਕਿਸਾਨਾਂ ਦੇ ਮੋਢੇ ਤੇ ਰੱਖ ਕੇ, ਕਿਸਾਨ ਜਥੇਬੰਦੀਆਂ ਬਹੁਤ ਕੁਝ ਸਮਝ ਗਈਆਂ ਹੋਈਆਂ ਨੇ ਸਿਆਸੀ ਲੋਕਾਂ ਦੀਆਂ ਇਹਨਾਂ ਪਾਲਿਸੀਜ਼ ਨੂੰ। ਸ਼ਾਇਦ ਇਸੇ ਕਰਕੇ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹਿਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਕੇ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਦੇ ਢੰਗ ਤਰੀਕੇ ਦੇ ਉੱਤੇ ਨਾਖੁਸ਼ੀ ਜ਼ਾਹਰ ਕੀਤੀ ਹੈ। ਕਿਸਾਨ ਆਗੂ ਕਹਿੰਦੇ ਆ ਕਿ ਮੁੱਖ ਮੰਤਰੀ ਹੁੰਦਿਆਂ ਇੱਕ ਵਾਰੀ ਵੀ ਉਹਨਾਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨਹੀਂ ਕੀਤੀ ਤੇ ਨਾ ਉਹਨਾਂ ਨੇ ਕੇਂਦਰੀ ਮੰਤਰੀਆਂ ਦੇ ਨਾਲ ਕਦੇ ਜਾ ਕੇ ਮੁਲਾਕਾਤ ਕੀਤੀ। ਹੁਣ ਉਹ ਮੁੱਖ ਮੰਤਰੀ ਨਹੀਂ ਰਹੇ ਤੇ ਭੱਜੇ ਫਿਰਦੇ ਆ ਮੰਤਰੀਆਂ ਦੇ ਨਾਲ ਗੱਲ ਕਰਦੇ ਤੇ ਇਹੋ ਜਿਹੀਆਂ ਖਬਰਾਂ ਪ੍ਰੋਜੈਕਟ ਕਰਾਉਂਦੇ ਫਿਰਦੇ ਆ ਕਿ ਉਹੀ ਹੱਲ ਕਰਵਾ ਸਕਦੇ ਆ। ਉਹ ਕਹਿੰਦੇ ਕਰਵਾ ਸਕਦੇ ਆ ਤੇ ਕਰਾਓ, ਖਬਰਾਂ ਲਵਾਉਣ ਦੀ ਕੀ ਲੋੜ ਆ? ਅਸੀਂ ਕ੍ਰੈਡਿਟ ਵੀ ਤੁਹਾਨੂੰ ਦੇਵਾਂਗੇ, ਤੁਸੀਂ ਜਾਓ ਤਾਂ ਸਹੀ। ਉਹ ਕਹਿੰਦੇ ਅਸੀਂ ਮੰਗ ਕਰਦੇ ਰਹੇ ਕਿ ਮੁੱਖ ਮੰਤਰੀ ਆਪਣੇ ਮੰਤਰੀਆਂ ਨੂੰ ਨਾਲ ਲੈ ਕੇ ਜਾਣ, ਦਿੱਲੀ ਬੈਠਣ ਤੇ ਪ੍ਰਧਾਨ ਮੰਤਰੀ ਤੋਂ ਸਮੇਂ ਦੀ ਮੰਗ ਕਰਨ। ਜਦੋਂ ਮੁੱਖ ਮੰਤਰੀ ਵਜੋਂ ਮੰਤਰੀਆਂ ਨੂੰ ਨਾਲ ਲੈ ਕੇ ਬੈਠੇ ਹੁੰਦੇ ਤੇ ਕਹਾਣੀ ਸਮਝ ਆਉਂਦੀ ਸੀਗੀ, ਪ੍ਰੈਸ਼ਰ ਵੀ ਪੈਣਾ ਸੀ। ਹੁਣ ਮੁੱਖ ਮੰਤਰੀ ਤਾਂ ਰਹੇ ਨਹੀਂ, ਉਹ 3-4 ਜਿਹੜੇ ਨਾਲ ਫੀਲੇ ਟਾਈਪ ਦੇ ਸਲਾਹਕਾਰ ਆ ਉਹਨਾਂ ਨੂੰ ਲੈ ਕੇ ਬੈਠੇ ਆ। ਉਹਨਾਂ ਦੀਆਂ ਸਲਾਹਾਂ ਨੇ ਇੱਥੋਂ ਤੱਕ ਲਿਆਂਦਾ ਤੇ ਮੁੱਖ ਮੰਤਰੀ ਸਾਬਕਾ ਜਿਹੜੇ ਨੇ ਹੋ ਗਏ। ਹੁਣ ਉਹਨਾਂ ਨੇ ਕੀ ਇਹ ਖੇਤੀ ਕਾਨੂੰਨ ਰੱਦ ਕਰਾਉਣੇ ਨੇ? ਚੰਗੀ ਗੱਲ ਇਹ ਆ ਕਿ ਇਹਦੇ ਉੱਤੇ ਤੁਰੰਤ ਰਿਐਕਟ ਕਿਸਾਨ ਆਗੂਆਂ ਨੇ ਕਰ ਦਿੱਤਾ, ਨਹੀਂ ਤਾਂ ਇਹ ਗੱਲ ਜਾਣੀ ਸੀ ਵੀ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਹੋਰੀ ਕਿਤੇ ਸੰਪਰਕ ਦੇ ਵਿੱਚ ਨਾ ਹੋਣ ਇਹਨਾਂ ਕਿਸਾਨ ਆਗੂਆਂ ਦੇ। ਜੀ ਜੀ ਬਿਲਕੁਲ। ਤੇ ਅੱਗੇ ਪੰਜਾਬ ਦੇ ਵਿੱਚ ਇੱਕ ਫੁੱਟਬਾਲਰ ਆ ਅਮਰਿੰਦਰ ਸਿੰਘ, ਉਹ ਬਹੁਤ ਔਖਾ ਕਿ ਕੈਪਟਨ ਅਮਰਿੰਦਰ ਦੇ ਭੁਲੇਖੇ ਉਸ ਨੂੰ ਹੀ ਗਾਲਾਂ ਪੈ ਰਹੀਆਂ। ਦੇਖੋ ਇਹ ਤਾਂ ਮੂਹਰੇ ਆ ਗਿਆ। ਹੁਣ ਇਹ ਨਹੀਂ ਪਤਾ ਕਿ ਟਵਿੱਟਰ ਦੇ ਉੱਤੇ ਅਮਰਿੰਦਰ ਸਿੰਘ ਕਿੰਨੇ ਕੁ ਨੇ ਤੇ ਉਹ ਵਿਚਾਰੇ ਇਸ ਫੁੱਟਬਾਲਰ ਵਾਂਗੂ ਉਹ ਵੀ ਔਖੇ ਨਹੀਂ ਗਏ। ਉਹਨੇ ਸਾਹਮਣੇ ਆ ਕੇ ਇੱਕ ਟਵੀਟ ਕੀਤਾ ਕੱਲ। ਉਹ ਕਹਿੰਦਾ ਕਿ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਮੈਂ ਅਮਰਿੰਦਰ ਸਿੰਘ ਹਾਂ, ਜਿਹੜਾ ਕਿ ਗੋਲਕੀਪਰ ਹੈ ਇੰਡੀਅਨ ਫੁੱਟਬਾਲ ਟੀਮ ਦਾ। ਮੈਂ ਕੈਪਟਨ ਅਮਰਿੰਦਰ ਸਿੰਘ ਨਹੀਂਗਾ ਤੇ ਮੈਨੂੰ ਟੈਗ ਕਰ ਕਰਕੇ ਮੇਰੀ ਮਾਨਸਿਕ ਹਾਲਾਤ ਖਰਾਬ ਨਾ ਕਰੋ। ਉਹ ਕਹਿੰਦਾ ਜਿਹੜਾ ਉੱਠਦਾ ਚੁੱਕ ਕੇ ਅਮਰਿੰਦਰ ਸਿੰਘ ਨੂੰ ਟੈਗ ਕਰਦਾ, ਉਹ ਸਾਰੇ ਦੇ ਸਾਰੇ ਟੈਗ ਮੈਨੂੰ ਪਹੁੰਚ ਜਾਂਦੇ ਆ, ਕਿਉਂਕਿ ਇਹ ਇੱਕ ਭਾਸ਼ਾ ਹੈ ਜਿਹੜੀ ਸੋਸ਼ਲ ਮੀਡੀਆ ਦੀ। ਟੈਗ ਕਰਨਾ ਮਤਲਬ ਕਿ ਕਿਸੇ ਨੂੰ ਤੁਸੀਂ ਉਹ ਆਪਣੀ ਗੱਲ ਪਹੁੰਚਾਉਣੀ, ਉਹਦਾ ਨਾਮ ਲਿਖ ਕੇ ਤੁਸੀਂ ਉਹਦੇ ਚ ਟੈਗ ਕਰ ਦਿੰਦੇ ਹੋ ਤੇ ਉਹ ਉਹਦੇ ਤੱਕ ਪਹੁੰਚ ਜਾਂਦੀ ਹੈ। ਇਸ ਮਾਮਲੇ ਦੇ ਉੱਤੇ ਸੋਸ਼ਲ ਸਾਈਟ ਬਹੁਤ ਹੈਲਪਫੁਲ ਵੀ ਹੈ ਬਹੁਤ ਸਾਰੇ ਲੋਕਾਂ ਦੀ, ਵੀ ਜਿਹੜੇ ਮੰਤਰੀ ਨੂੰ ਤੁਸੀਂ ਆਪਣਾ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਉਹ ਅੱਗੋਂ ਉਹਨੂੰ ਰਿਸਪੌਂਸ ਕਰੇ ਜਾਂ ਨਾ ਕਰੇ ਉਹ ਵੱਖਰੀ ਗੱਲ ਹੈ, ਪਰ ਉਹ ਤੱਕ ਸੁਨੇਹਾ ਪਹੁੰਚਦਾ। ਉਹ ਕਹਿੰਦਾ ਜਿੰਨੇ ਟੈਗ ਮੈਨੂੰ ਹੋ ਰਹੇ ਆ ਮੈਂ ਇਸ ਗੱਲ ਤੋਂ ਹੈਰਾਨ ਹੈ, ਕਿਉਂਕਿ ਅਸਲ ਗੱਲ ਉਹ ਇਸ ਕਰਕੇ ਨਹੀਂ ਦੱਸਦਾ ਕਿ ਕਹਾਣੀ ਕੀ ਹੈ। ਕਹਾਣੀ ਇਹ ਆ ਕਿ ਲੋਕ ਗਾਲਾਂ ਕੱਢੀ ਜਾਂਦੇ ਆ ਉਹਨੂੰ ਟੈਗ ਕਰ ਕਰਕੇ। 4.5 ਸਾਲ ਤੱਕ ਤੂੰ ਘਰੋਂ ਨਹੀਂ ਨਿਕਲਿਆ, ਹੁਣ ਤੂੰ ਦਿੱਲੀ ਜਾ ਕੇ ਬਹਿ ਗਿਆ। ਤੂੰ ਲੋਕਾਂ ਦੇ ਵਾਸਤੇ ਕੀ ਕੀਤਾ?
ਤੂੰ ਲੋਕਾਂ ਨੂੰ ਆਹ ਵਾਅਦੇ ਕੀਤੇ ਸੀ, ਉਹ ਕਹਿੰਦਾ ਮੈਂ ਕਿਸੇ ਨਾਲ ਕੋਈ ਵਾਅਦਾ ਨਹੀਂ ਕੀਤਾ, ਮੈਂ ਤਾਂ ਅਮਰਿੰਦਰ ਸਿੰਘ ਆ, ਮੈਂ ਕੈਪਟਨ ਅਮਰਿੰਦਰ ਸਿੰਘ ਨਹੀਂਗਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਦਾ ਟਵੀਟ ਜਿਹੜਾ ਉਹਨੂੰ ਰੀਟਵੀਟ ਕਰਦਿਆਂ ਉਹਦੇ ਉੱਤੇ ਹਮਦਰਦੀ ਜ਼ਾਹਰ ਕੀਤੀ ਹੈ। ਇਹ ਗੱਲ ਉਹਨੇ ਕਹੀ ਹੈ ਕਿ ਮੈਨੂੰ ਤੇਰੇ ਨਾਲ ਬਹੁਤ ਹਮਦਰਦੀ ਹੈ ਕਿ ਤੈਨੂੰ ਇਦਾਂ ਦੇ ਟਵੀਟ ਆ ਰਹੇ ਨੇ ਟੈਗ ਹੋ ਕੇ, ਤੇ ਇਹ ਵੀ ਕਿਹਾ ਕਿ ਮੈਨੂੰ ਤੇਰੀਆਂ ਖੇਡ ਪ੍ਰਤੀ ਤੈਨੂੰ ਸ਼ੁਭ ਕਾਮਨਾਵਾਂ। ਅੱਛਾ, ਜਦੋਂ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਰੀਟਵੀਟ ਕਰਤਾ ਤੇ ਉਹ ਬੰਦੇ ਨੂੰ ਫੇਰ ਦੁਬਾਰਾ ਜਿਹੜਾ ਕਿਉਂਕਿ ਉਹ ਫੇਮਸ ਹੋ ਗਿਆ, ਉਹਦੇ ਜਿਹੜੇ ਫਾਲੋਅਰਸ ਨੇ ਉਹ ਹੋਰ ਵਧਣ ਲੱਗੇ ਵੀ ਇਹ ਅਮਰਿੰਦਰ ਸਿੰਘ ਹੈ। ਤੇ ਮੈਨੂੰ ਇਹ ਲੱਗਦਾ ਕਿ ਉਹਨੇ ਵਿਚਾਰੇ ਨੇ ਦੱਸੀ ਤਾਂ ਆਪਣੀ ਤਕਲੀਫ ਸੀ, ਸ਼ਾਇਦ ਇਹ ਤਕਲੀਫ ਤੋਂ ਵੱਧ ਹੁਣ ਉਹਦੇ ਵਾਸਤੇ ਮੁਸ਼ਕਲ ਆਉਂਦੇ ਦਿਨਾਂ ਦੇ ਵਿੱਚ ਫੇਰ ਬਣ ਜਾਣੀ ਆ ਵੀ ਜਿਸ ਤਰੀਕੇ ਦੇ ਨਾਲ ਅਮਰਿੰਦਰ ਸਿੰਘ ਵਿਚਰ ਰਹੇ ਆ, ਉਹਨਾਂ ਨੇ ਕੁਛ ਨਾ ਕੁਛ ਇਹੋ ਜਿਹਾ ਕਰੀ ਜਾਣਾ ਤੇ ਲੋਕਾਂ ਨੇ ਟੈਗ ਕਰ ਕਰਕੇ ਉਹਦੀ ਵਿਚਾਰੇ ਦੀ ਜਿਹੜੀ ਆ ਉਹ ਮੁਸ਼ਕਲ ਖੜੀ ਕੀਤੀ ਜਾਣੀ। ਜਾਂ ਤਾਂ ਉਹ ਟਵਿੱਟਰ ਦੇ ਉੱਤੇ ਆਪਣਾ ਨਾਮ ਬਦਲੂਗਾ ਤੇ ਜਾਂ ਫਿਰ ਆਉਂਦੇ ਦਿਨਾਂ ਦੇ ਵਿੱਚ ਲੋਕ ਇਹ ਨਾਮ ਰੱਖਣੋਂ ਹਟ ਜਾਣਗੇ ਜੀ। ਹੋ ਸਕਦਾ ਅਖਬਾਰਾਂ ਦੇ ਵਿੱਚ ਇਹ ਇਸ਼ਤਿਹਾਰ ਵੱਧ ਜਾਣ ਦੀ ਨਾਮ ਦੀ ਤਬਦੀਲੀ, ਮੈਂ ਆਪਣਾ ਨਾਮ ਇਸ ਤੋਂ ਹਟਾ ਕੇ ਹੁਣ ਆਹ ਰੱਖਣ ਜਾ ਰਿਹਾ ਕਿਉਂਕਿ ਮੈਨੂੰ ਟੈਗ ਬਹੁਤ ਲੋਕ ਕਰਦੇ ਸੀਗੇ। ਬਿਲਕੁਲ ਜੀ, ਸੇਮ ਹਾਲਾਤ ਤੁਹਾਡੇ ਨਾਂ ਦੀ ਵੀ ਆ, ਤੁਹਾਡੇ ਕਿਸੇ ਹੋਰ ਦੇ ਭੁਲੇਖੇ ਤੁਹਾਨੂੰ ਵੀ ਗਾਲਾਂ ਬਹੁਤ ਪੈਂਦੀਆਂ ਆ। ਹੁਣ ਨਾਂ ਕਿੰਨੇ ਕੁ ਬੰਦਾ ਚੇਂਜ ਕਰ ਸਕਦਾ ਆ? ਗੱਲ ਤੁਹਾਡੀ ਠੀਕ ਹੈ ਜੀ। ਹੁਣ ਕਿਉਂਕਿ ਜਿਹੜਾ ਮਾਪਿਆਂ ਨੇ ਨਾਂ ਦਿੱਤਾ ਹੋਇਆ ਉਹ ਕਿਵੇਂ ਬਦਲ ਲਈਏ, ਲੋਕਾਂ ਦੇ ਵਿੱਚ ਕਾਲਾਪਨ ਹੈ ਜੀ। ਉਹ ਨਹੀਂ ਇਹ ਸੋਚਦੇ ਕਿ ਅਸੀਂ ਕਿਹਦੇ ਬਾਰੇ ਗੱਲ ਕਰਨੀ ਚਾਹੁੰਦੇ ਆ ਤੇ ਉਹ ਬੰਦਾ ਕੀ ਹੈ, ਉਹਦਾ ਪਿਛੋਕੜ ਜਾਣੇ ਤੋਂ ਬਿਨਾਂ ਕਾਲ ਦੇ ਵਿੱਚ ਛੇਤੀ ਤੋਂ ਛੇਤੀ ਉਹਦੇ ਉੱਤੇ ਅਟੈਕ ਕਰਨਾ ਚਾਹੁੰਦੇ ਹੈ। ਬਿਲਕੁਲ ਜੀ, ਇੱਕ ਦਾ ਅਸੀਂ ਲਾਸਟ ਨੇਮ ਜਾਂ ਫਸਟ ਨੇਮ ਦੇਖ ਲੈਂਦੇ ਹਾਂ। ਅੱਗੇ ਜਲਿਆਂਵਾਲੇ ਬਾਗ ਦੀ ਜੇ ਗੱਲ ਕਰੀਏ ਤਾਂ ਉੱਥੇ ਜਿਹੜਾ ਨਵੀਨੀਕਰਨ ਕੀਤਾ ਗਿਆ ਉਸ ਦਾ ਵਿਰੋਧ ਲਗਾਤਾਰ ਜਾਰੀ ਹੈ। ਦੇਖੋ, ਇਹ ਜਿਹੜਾ ਇਹਦਾ ਪੁਰਾਣਾ ਸਰੂਪ ਸੀਗਾ ਉਹਨੂੰ ਲੈ ਕੇ ਕੁਝ ਲੋਕ ਸੋਚਦੇ ਸੀ ਕਿ ਪਹਿਲੇ ਕੁਝ ਦਿਨਾਂ ਦੇ ਵਿੱਚ ਵਿਰੋਧ ਹੋਇਆ, ਉਦੋਂ ਬਾਅਦ ਇਹ ਸਾਰਾ ਕੁਝ ਠੱਲ ਗਿਆ। ਇਸ ਤਰ੍ਹਾਂ ਨਹੀਂ ਹੈ, ਲਗਾਤਾਰ ਇਹਦਾ ਵਿਰੋਧ ਜਾਰੀ ਹੈ। ਇੱਥੇ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਹੁਣ ਢੱਕ ਦਿੱਤਾ ਗਿਆ, ਟਿਕਟ ਮਸ਼ੀਨਾਂ ਚੁੱਕਣ ਦਾ ਭਰੋਸਾ ਦਿੱਤਾ ਗਿਆ, ਜਿਹੜੀ ਕਿ ਇਸ ਜਥੇਬੰਦੀ ਜਿਹੜੀ ਜਲਿਆਂਵਾਲੇ ਬਾਗ ਦੀ ਮੂਲ ਸਰੂਪ ਦੀ ਬਹਾਲੀ ਦੇ ਵਾਸਤੇ ਬਣੀ ਆ, ਨੌਜਵਾਨ ਭਾਰਤ ਸਭਾ, ਉਹਦੀ ਜਿੱਤ ਕਹੀ ਜਾ ਰਹੀ ਹੈ ਕਿਉਂਕਿ ਬਹੁਤ ਵਿਰੋਧ ਹੋ ਰਿਹਾ ਸੀ ਊਧਮ ਸਿੰਘ ਹੋਰਾਂ ਦੇ ਬੁੱਤ ਦਾ, ਜਿਸ ਤਰੀਕੇ ਦੇ ਨਾਲ ਉਹ ਬੁੱਤ ਲਾਇਆ ਗਿਆ ਸੀਗਾ। ਸੂਤਰ ਜਿਹੜੇ ਆ ਜੀ ਉਹ ਇਹ ਦੱਸਦੇ ਆ ਕਿ ਅਸਲ ਦੇ ਵਿੱਚ ਇਹ ਆਖਿਆ ਗਿਆ ਸੀ ਕਿ ਬੁੱਤ ਦੇ ਹੱਥ ਦੇ ਵਿੱਚ ਪਿਸਤੌਲ ਨਹੀਂ ਹੋਣਾ ਚਾਹੀਦਾ। ਵੇਖਿਆ ਜਾਵੇ ਤਾਂ ਜਿਹੜੇ ਸ਼ਹੀਦ ਊਧਮ ਸਿੰਘ ਨੇ, ਜਿਹੜਾ ਉਹਨਾਂ ਨੇ ਬਦਲਾ ਲਿਆ ਸੀਗਾ ਵੀ ਉਹ ਕੋਈ ਗੁਲੇਲ ਦੇ ਨਾਲ ਲਿਆ ਸੀਗਾ, ਪਿਸਤੌਲ ਤਾਂ ਪਿਸਤੌਲ ਹੀ ਰਹਿਣਾ, ਤੁਸੀਂ ਉਹਨੂੰ ਕਿਉਂ ਉੱਥੇ ਪਾਸੇ ਕਰਨਾ ਚਾਹੁੰਦੇ ਆ? ਉਹ ਇਸ ਕਿਸਮ ਦੇ ਨਾਲ ਬਣ ਗਿਆ ਜਿਵੇਂ ਉਹ ਕੋਈ ਮੰਗਤੇ ਦਾ ਬੁੱਤ ਹੋਵੇ। ਤੁਸੀਂ ਸ਼ਹੀਦਾਂ ਦਾ ਨਰਾਦਰ ਕਰ ਰਹੇ ਹੋ, ਬਦਲ ਦੇਣਾ ਚਾਹੁੰਦੇ ਹੋ ਨਵੀਆਂ ਜਨਰੇਸ਼ਨਾਂ ਦੇ ਵਾਸਤੇ ਸਾਰਾ ਕੁਝ। ਚੰਗੀ ਗੱਲ ਇਹ ਆ ਕਿ ਲੋਕ ਸੁਚੇਤ ਨੇ, ਲਗਾਤਾਰ ਵਿਰੋਧ ਕਰ ਰਹੇ ਆ। ਹੁਣ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਮੁੱਖ ਮੰਤਰੀ ਦੇ ਨਾਲ ਤੈਅ ਹੋਈ ਹੈ 13 ਅਕਤੂਬਰ ਨੂੰ। ਇਹਦੇ ਵਿੱਚ ਜਿਹੜੀਆਂ ਉੱਥੇ ਟਿਕਟ ਮਸ਼ੀਨਾਂ ਨੇ ਉਹਨੂੰ ਹਟਾਉਣ ਦੀ ਭਰੋਸਾ ਤਾਂ ਦਿੱਤਾ ਗਿਆ, ਢੱਕ ਵੀ ਦਿੱਤੀਆਂ ਗਈਆਂ ਨੇ, ਹਟਾਉਣ ਦੀ ਗੱਲ ਕਰਨਗੇ। ਦਰਵਾਜ਼ੇ ਨੇੜੇ ਲੱਗੇ ਊਧਮ ਸਿੰਘ ਦੇ ਬੁੱਤ ਤੇ ਜਿਹਦੇ ਤੇ ਇਤਰਾਜ਼ ਕੀਤਾ ਜਾ ਰਿਹਾ ਉਹਨੂੰ ਇਹ ਕਿਹਾ ਜਾਊਗਾ ਕਿ ਇਹਨੂੰ ਬਦਲਿਆ ਜਾਵੇ, ਇਹਦੀ ਜਗ੍ਹਾ ਦੇ ਉੱਤੇ ਅਸਲ ਦੇ ਵਿੱਚ ਸ਼ਹੀਦ ਊਧਮ ਸਿੰਘ ਹੋਰਾਂ ਦਾ ਬੁੱਤ ਲਾਇਆ ਜਾਵੇ, ਸ਼ਹੀਦੀ ਖੂਹ ਦਾ ਪੁਰਾਤਨ ਸਰੂਪ ਬਹਾਲ ਕੀਤਾ ਜਾਵੇ, ਸ਼ਹੀਦ ਗੈਲਰੀ ਵਿੱਚੋਂ ਹਟਾਈਆਂ ਤਸਵੀਰਾਂ ਤੇ ਕੱਟੇ ਗਏ ਸ਼ਹੀਦਾਂ ਦੇ ਨਾਮ ਮੁੜ ਕੇ ਸ਼ਾਮਲ ਕੀਤੇ ਜਾਣ। ਇਹ ਗੱਲਾਂ ਕੋਈ ਛੋਟੀਆਂ ਗੰਭੀਰ ਨਹੀਂ ਗੀਆਂ ਕਿ ਤੁਸੀਂ ਸ਼ਹੀਦਾਂ ਦੇ ਨਾਮ ਉੱਥੋਂ ਕਿਵੇਂ ਕੱਟ ਦਿੱਤੇ, ਉਹਨਾਂ ਦੀਆਂ ਤਸਵੀਰਾਂ ਤੁਸੀਂ ਉੱਥੇ ਕਿਉਂ ਹਟਾ ਦਿੱਤੀਆਂ? ਕਿਉਂਕਿ ਹੌਲੀ ਹੌਲੀ ਜਿਹੜੀ ਗੱਲ ਦਾ ਦਾਅਵਾ ਕੀਤਾ ਜਾਂਦਾ ਨਾ ਕਿ ਕਿਹਦੀਆਂ ਕਿੰਨੀਆਂ ਸ਼ਹੀਦੀਆਂ ਸੀ, ਉਹਨੂੰ ਤੁਸੀਂ ਹੁਣ ਇਸ ਤਰੀਕੇ ਨਾਲ ਕੱਟ ਕਰੋਗੇ ਕਿ ਉੱਥੋਂ ਨਾਮ ਗਾਇਬ ਕਰ ਦਿਓ। ਮੈਂ ਪਿਛਲੇ ਕੁਝ 12-13 ਸਾਲ ਤੋਂ ਸੈਲੂਲਰ ਜੇਲ੍ਹ ਤਾਂ ਨਹੀਂ ਦੇਖੀ, 12-13 ਸਾਲ ਪਹਿਲਾਂ ਜ਼ਰੂਰ ਗਿਆ ਸੀ ਮੈਂ, ਉਦੋਂ 2 ਵਾਰੀ ਗਿਆ ਉੱਥੇ ਬਹੁਤ ਸਾਰੇ ਉਹਨਾਂ ਕੈਦੀਆਂ ਦੇ ਨਾਮ ਲਿਖੇ ਹੋਏ ਆ, ਕੰਧਾਂ ਦੇ ਉੱਤੇ ਉਕਰੇ ਹੋਏ ਨੇ, ਉਹਨਾਂ ਨੇ ਹੱਥਾਂ ਦੇ ਨਾਮ ਲਿਖਿਆ, ਉਹਦੇ ਪਿਤਾ ਦਾ ਨਾਮ ਹੈ, ਪਿੰਡ ਦਾ ਨਾਮ ਹੈ, ਪਤਾ ਹੈ। ਬਹੁਤ ਸਾਰੇ ਨਾਮ ਨੇ, ਪਿਤਾ ਦਾ ਨਾਮ ਹੈ, ਪਿੰਡ ਦਾ ਨਾਮ ਹੈ ਨਹੀਂਗਾ। ਬਹੁਤ ਸਾਰੇ ਨਾਮ ਨੇ, ਪਿਤਾ ਦਾ ਨਾਮ ਵੀ ਨਹੀਂਗਾ, ਪਿੰਡ ਦਾ ਨਾਮ ਵੀ ਨਹੀਂਗਾ। ਉਹ ਸਾਡੇ ਅਣਗੌਲੇ ਆਜ਼ਾਦੀ ਦੇ ਘੁਲਾਟੀਏ ਨੇ। ਪਤਾ ਨਹੀਂ ਹੁਣ ਜਦੋਂ ਸੈਲੂਲਰ ਜੇਲ੍ਹ ਇਹਨਾਂ ਦੇ ਹੱਥਾਂ 'ਚ ਆਈ ਹੈ ਵੀ ਉਹ ਵੀ ਉੱਥੇ ਉਕਰੇ ਹੋਏ ਖੁਣੇ ਹੋਏ ਨਾਮ ਮਿਟਾ ਦਿੱਤੇ ਗਏ ਆ ਜਾਂ ਹੈਗੇ ਆ। ਆਹ ਸਾਹਮਣੇ ਆ ਗਿਆ ਕਿ ਤੁਸੀਂ ਉਹਦੇ ਵਿੱਚੋਂ ਸ਼ਹੀਦ ਹੋਣ ਵਾਲੇ ਲੋਕਾਂ ਦੇ ਨਾਮ ਹੀ ਮਿਟਾ ਦਿੱਤੇ, ਉਹਨਾਂ ਦੀਆਂ ਫੋਟੋਆਂ ਹੀ ਤੁਸੀਂ ਕੱਢ ਦਿੱਤੀਆਂ। ਇੱਥੇ ਪੁੱਠੇ ਪੈਰੀਂ ਚੱਲ ਕੇ ਮੇਰਠ ਤੋਂ ਇੱਕ ਪਰਿਵਾਰ ਆਇਆ, ਮੇਰਠ ਤੋਂ ਪੁੱਠੇ ਪੈਰੀਂ ਚੱਲ ਕੇ ਜਲਿਆਂਵਾਲੇ ਬਾਗ ਤੱਕ ਪਹੁੰਚਿਆ ਜੀ।
ਪੁਲਿਸ ਨੇ ਉਹਨੂੰ ਉੱਥੇ ਰੋਕ ਦਿੱਤਾ ਅੰਦਰ ਜਾਣ ਤੋਂ ਕਿ ਦਫਾ 144 ਲੱਗੀ ਹੋਈ ਆ। ਇਹ ਦਿਨੇਸ਼ ਤਲਵਾਰ, ਉਹਦੀ ਪਤਨੀ ਤੇ ਉਹਦੇ 2 ਬੱਚੇ ਹੈ। ਇਹ ਵੱਧ ਰਹੀ ਆਬਾਦੀ ਦੇ ਖਿਲਾਫ ਆਵਾਜ਼ ਉਠਾ ਰਹੇ ਆ, ਪਰ ਉਹਨਾਂ ਨੇ ਇਹ ਮਾਰਚ ਆਪਣਾ ਸਮਾਪਤ ਕਰਨਾ ਸੀ ਜਲਿਆਂਵਾਲੇ ਬਾਗ ਜਿਹੜਾ ਦੀ ਉਹ ਜਾ ਕੇ, ਤੇ ਉਹਨਾਂ ਨੂੰ ਵੀ ਉੱਥੇ ਜਾਣ ਤੋਂ ਰੋਕ ਦਿੱਤਾ ਗਿਆ। ਇਹਦੇ ਵਿਰੋਧ ਦੇ ਵਿੱਚ ਕਈ ਨਾਮਵਰ ਲੇਖਕ, ਇਤਿਹਾਸਕਾਰ, ਈਵਨ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਤਰੀ ਜਿਹੜੇ ਉਹ ਵੀ ਇਸ ਮਾਮਲੇ ਦੇ ਉੱਤੇ ਆਪਣਾ ਵਿਰੋਧ ਦਰਜ ਕਰ ਚੁੱਕੇ ਆ। ਇੱਥੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦੇ ਰਾਜ ਸਭਾ ਦੇ ਮੈਂਬਰ ਆ, ਉਹ ਟਰਸਟ ਦਾ ਮੈਂਬਰ ਵੀ ਹੈ, ਉਹ ਇੱਕੋ ਗੱਲ ਕਹੀ ਜਾਂਦਾ ਕਿ ਸਮੇਂ ਦੇ ਲਿਹਾਜ਼ ਦੇ ਨਾਲ ਬਦਲਣਾ ਚਾਹੀਦਾ। ਸਮੇਂ ਦੇ ਲਿਹਾਜ਼ ਦੇ ਨਾਲ ਤੁਸੀਂ ਸ਼ਹੀਦ ਥੋੜੀ ਬਦਲ ਸਕਦੇ ਹੋ, ਸਮੇਂ ਦੇ ਲਿਹਾਜ਼ ਦੇ ਨਾਲ ਤੁਸੀਂ ਸ਼ਹੀਦਾਂ ਦੀਆਂ ਫੋਟੋਆਂ ਥੋੜੀ ਬਦਲ ਸਕਦੇ ਹੋ, ਸਮੇਂ ਦੇ ਲਿਹਾਜ਼ ਦੇ ਨਾਲ ਤੁਸੀਂ ਸ਼ਹੀਦਾਂ ਦੇ ਨਾਮ ਥੋੜੀ ਮਿਟਾ ਸਕਦੇ ਹੋ। ਵੀ ਪਹਿਲਾਂ ਅਸੀਂ ਆਹ ਨਾਮ ਲਿਖੇ ਹੋਏ ਸੀ, ਹੁਣ ਅਸੀਂ ਨਵੇਂ ਨਾਮ ਲਿਖ ਦਿੰਦੇ ਆ। ਇਹਦਾ ਮਤਲਬ ਤੁਸੀਂ ਆਉਣ ਵਾਲੇ ਸਮੇਂ ਦੇ ਦੌਰਾਨ ਬਦਲਦਿਆਂ ਆਪਣੇ ਬੰਦਿਆਂ ਦੇ ਨਾਮ ਉਹਦੇ ਵਿੱਚ ਸ਼ਾਮਲ ਕਰ ਦਿਓਗੇ, ਤੇ ਆਉਂਦੀਆਂ ਨਸਲਾਂ ਇਹ ਸੋਚਣ ਲੱਗ ਜਾਣਗੀਆਂ, ਅੱਛਾ ਫਿਰ ਇਹਨਾਂ ਨੇ ਵੀ ਕੁਰਬਾਨੀ ਉੱਥੇ ਕੀਤੀ ਹੋਣੀ ਆ, ਸ਼ਹੀਦੀ ਇਹਨਾਂ ਨੇ ਵੀ ਦਿੱਤੀ ਹੋਣੀ ਆ, ਆਹ ਬਦਲਣਾ ਚਾਹੁੰਦੇ ਨੇ ਜੀ। ਗੱਲ ਕਰਦੇ ਹਾਂ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ। ਉਸ ਦਾ ਮੁੰਡਾ ਹਰੇਕ ਮੀਟਿੰਗ ਦੇ ਵਿੱਚ ਬੈਠਦਾ, ਉਸ ਤੇ ਵੀ ਸਵਾਲ ਉੱਠਣ ਲੱਗੇ। ਦੇਖੋ, ਇਹ ਅਫਸਰਾਂ ਦੇ ਅੰਦਰ ਘੁਸਰ ਮੁਸਰ ਹੋਣੀ ਸ਼ੁਰੂ ਹੋ ਗਈ ਆ। ਅਫਸਰ ਸਾਹਮਣੇ ਆ ਕੇ ਤਾਂ ਨਹੀਂ ਦੱਸ ਰਹੇ, ਪਰ ਚਰਨਜੀਤ ਸਿੰਘ ਚੰਨੀ ਹੋਰੀ ਇਹ ਕਹਿੰਦੇ ਆ ਕੋਈ ਆਮ ਆਦਮੀ ਨੇ VIP ਸੱਭਿਆਚਾਰ ਖਤਮ ਕਰਨਾ। ਉਹਨਾਂ ਨੇ ਉਹਨਾਂ ਦੇ ਪਰਿਵਾਰਕ ਜੀਆਂ ਦੀ ਜਿਸ ਤਰੀਕੇ ਦੇ ਨਾਲ ਸ਼ਮੂਲੀਅਤ ਵੱਧਦੀ ਤੁਰੀ ਜਾਂਦੀ ਆ, ਉਹਨਾਂ ਨੇ VIPs ਵਾਂਗੂ ਵਰਤਾਰਾ ਸ਼ੁਰੂ ਕਰ ਦਿੱਤਾ। ਚਰਨਜੀਤ ਸਿੰਘ ਚੰਨੀ ਹੋਰਾਂ ਦਾ ਬੇਟਾ ਸੁਰੱਖਿਆ ਵਰਗੇ ਸੈਂਸਿਟਿਵ ਮੁੱਦਿਆਂ ਦੇ ਉੱਤੇ ਸੱਦੀਆਂ ਮੀਟਿੰਗਾਂ ਦੇ ਵਿੱਚ ਵੀ ਹਾਜ਼ਰ ਹੁੰਦਾ। ਜਦੋਂ ਤੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਚਰਨਜੀਤ ਸਿੰਘ ਚੰਨੀ ਹੋਰਾਂ ਨੇ, ਉਦੋਂ ਤੋਂ ਸਰਕਾਰੀ ਮੀਟਿੰਗਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਛੋਟਾ ਮੁੰਡਾ ਰਿਦਮਜੀਤ ਸਿੰਘ ਬੈਠਾ ਦਿਖਾਈ ਦਿੰਦਾ ਸਾਰੀਆਂ ਮੀਟਿੰਗਸ ਦੇ ਵਿੱਚ। ਅਫਸਰ ਜਿਹੜੇ ਆ ਉਹ ਆਪਣਾ ਨਾਮ ਤਾਂ ਨਹੀਂ ਸਾਹਮਣੇ ਲਿਆਉਂਦੇ, ਪਰ ਉਹ ਇਹ ਕਹਿ ਰਹੇ ਆ ਕਿ ਮੁੱਖ ਮੰਤਰੀ ਦੀ ਪ੍ਰਧਾਨਗੀ ਦੇ ਹੇਠ ਬੁੱਧਵਾਰ ਨੂੰ ਜਿਹੜੀ ਮੀਟਿੰਗ ਹੋਈ ਸੀ ਰਾਜ ਭਵਨ ਦੇ ਗੈਸਟ ਹਾਊਸ ਦੇ ਵਿੱਚ, ਉਹਦੇ ਵਿੱਚ ਸੂਬੇ ਦੀ ਸੁਰੱਖਿਆ ਤੇ ਦਰਪੇਸ਼ ਖਤਰਿਆਂ ਦੇ ਸੰਬੰਧੀ ਸੱਦੀ ਗਈ ਸੀ। ਇਸ ਮੀਟਿੰਗ ਦੇ ਵਿੱਚ DGP ਤੇ ਹੋਰ ਸੀਨੀਅਰ ਆਫੀਸਰ ਨੂੰ ਮੀਟਿੰਗ ਵਾਲੇ ਕਮਰੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦੀ ਹਾਜ਼ਰੀ ਰੜਕੀ। ਪਰ ਕੌਣ ਕਹੇ ਮੁੱਖ ਮੰਤਰੀ ਦੇ ਮੁੰਡੇ ਨੂੰ ਤੂੰ ਭਾਈ ਬਾਹਰ ਚਲਾ ਜਾ? ਕਿਸੇ ਅਫਸਰ ਦੀ ਇੰਨੀ ਜ਼ਰੂਰਤ ਨਹੀਂ ਹੈਗੀ, ਹੋਣੀ ਚਾਹੀਦੀ ਸੀ। ਪਰ ਹਰੇਕ ਅਫਸਰ ਨੂੰ ਇਸ ਗੱਲ ਦੀ ਚਿੰਤਾ ਕਿ ਜੇ ਉਹਨੇ ਮਾਮਲਾ ਉਠਾਤਾ, ਉਹ ਨਾ ਹੋਵੇ ਕਿ ਉਹ ਮੁੜ ਕੇ ਖੁੱਡੇ ਲਾਈਨ ਲਾ ਦਿੱਤਾ ਜਾਵੇ ਤਾਂ ਲੱਭੇ ਨਾ, ਜਿੰਨਾ ਸਮਾਂ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਰਹਿੰਦਾ। ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਮੀਟਿੰਗਾਂ ਸੰਬੰਧੀ ਜਾਰੀ ਕੀਤੀਆਂ ਜਿਹੜੀਆਂ ਅਧਿਕਾਰਤ ਤਸਵੀਰਾਂ ਨੇ, ਉਹਦੇ ਵਿੱਚ ਵੀ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਮੁੰਡਾ ਰਿਦਮਜੀਤ ਸਿੰਘ ਬੈਠਾ ਦਿਖਾਈ ਦਿੰਦਾ। ਉਹ ਤਾਂ ਵੱਡਾ ਸਬੂਤ ਹੈ ਕਿ ਉਹ ਇਹਨਾਂ ਮੀਟਿੰਗਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਜਿਹੜੀ ਸਹੁੰ ਚੁੱਕੀ ਜਾਂਦੀ ਆ ਉਹ ਇਹਨਾਂ ਚੀਜ਼ਾਂ ਦੀ ਹੀ ਚੁੱਕੀ ਜਾਂਦੀ ਹੈ। ਇਟ ਮੀਨਸ ਕਿ ਉਹ ਸਹੁੰ ਦੀ ਪਰਵਾਹ ਕੋਈ ਨਹੀਂ ਗੀ। ਤੁਸੀਂ ਇਹਦੀ ਗੰਭੀਰਤਾ ਨੂੰ ਨਹੀਂ ਦੇਖ ਰਹੇ ਕਿ ਕੋਈ ਤੁਹਾਡੇ ਪਰਿਵਾਰ ਦਾ ਮੈਂਬਰ ਜਿਹਦੇ ਕੋਲੇ ਕੋਈ ਅਹੁਦਾ ਨਹੀਂਗਾ, ਕੋਈ ਅਥਾਰਟੀ ਨਹੀਂਗੀ, ਉਹਨਾਂ ਦੇ ਵਿੱਚ ਆ ਕੇ ਬੈਠਣ ਦੀ, ਉਹ ਬੈਠਾ। ਇੱਕ ਫੋਟੋ ਆ ਜਿਹਦੇ ਵਿੱਚ ਉਹ DGP IPS ਸਹੋਤਾ ਦੇ ਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਦੇ ਪਿੱਛੇ ਬੈਠਾ। ਹੁਸਨ ਲਾਲ ਇਸ ਮਾਮਲੇ ਦੇ ਉੱਤੇ ਕਹਿੰਦੇ ਆ ਕਿ ਉਹਦਾ ਵਿਆਹ ਧਰਿਆ ਹੋਇਆ, ਉਹ ਘਰ ਦੀਆਂ ਕੋਈ ਸਲਾਹਾਂ ਕਰਨ ਦੇ ਵਾਸਤੇ ਆ ਜਾਂਦਾ ਮੁੱਖ ਮੰਤਰੀ ਦੇ ਕੋਲੇ। ਸਲਾਹਾਂ ਕਰਨੀਆਂ ਨੇ ਤੇ ਜਦੋਂ ਸੁਰੱਖਿਆ ਦੇ ਮਾਮਲਿਆਂ ਦੇ ਉੱਤੇ ਮੀਟਿੰਗ ਚੱਲ ਰਹੀ ਆ ਉਹਦੇ ਵਿੱਚ ਆ ਕੇ ਸਲਾਹਾਂ ਕਰਨੀਆਂ ਨੇ। ਮੁੱਖ ਮੰਤਰੀ ਉਹਦੀ ਰਾਤ ਨੂੰ ਘਰੇ ਜਾਂਦੇ ਹੋਣਗੇ ਆਪਣੇ ਸਰਕਾਰੀ ਰਿਹਾਇਸ਼ ਤੇ, ਉੱਥੇ ਬਹਿ ਕੇ ਉਹਨਾਂ ਦੇ ਨਾਲ ਵੱਖਰੇ ਤੌਰ ਦੇ ਉੱਤੇ ਮੀਟਿੰਗ ਉਹ ਕਰ ਸਕਦਾ, ਸਲਾਹਾਂ ਕਰ ਸਕਦਾ, ਜਿੱਥੇ ਅਫਸਰ ਸ਼ਾਮਲ ਨੇ ਜਿਹੜੇ ਕਿ ਮਾਮਲੇ ਕਦੀ ਵੀ ਬਾਹਰ ਨਹੀਂ ਆਉਣੇ ਚਾਹੀਦੇ, ਕਿਉਂਕਿ ਕੁਝ ਚੀਜ਼ਾਂ ਸੁਰੱਖਿਆ ਦੇ ਨਾਲ ਜੁੜੀਆਂ ਹੁੰਦੀਆਂ ਨੇ। ਉੱਥੇ ਤੁਸੀਂ ਵਿਆਹ ਦੀਆਂ ਸਲਾਹਾਂ ਥੋੜੀ ਕਰਨੀਆਂ ਨੇ, ਇਹ ਕੋਈ ਵਿਆਹ ਦੀ ਮੀਟਿੰਗ ਥੋੜੀ ਹੋ ਰਹੀ ਹੈ। ਇਹ VIP ਕਲਚਰ ਪਾਰਟ ਬਣ ਗਿਆ ਹੋਇਆ ਲੋਕਾਂ ਦਾ, ਚਾਹੇ ਇੱਕ ਹਟਾ ਲਓ ਦੂਜਾ ਬਿਠਾ ਲਓ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ VIP ਕਲਚਰ ਸ਼ੁਰੂ ਕਰਕੇ ਬਹਿ ਜਾਂਦਾ। ਬਿਲਕੁਲ ਜੀ, ਬੜਾ ਚੰਗਾ ਲੱਗਦਾ। ਵੈਸੇ ਇਹਨਾਂ ਦਾ ਤਾਂ ਵੈਸੇ ਹੀ ਨਵਾਂ ਹੈ। ਅਖੀਰ ਦੇ ਵਿੱਚ ਸੀਨੀਅਰ ਕਾਂਗਰਸੀਆਂ ਦੇ ਬਿਆਨ ਦੇਖੇ ਆ, ਸੁਣੇ ਆ, ਪੜ੍ਹੇ ਆ, ਉਸ ਤੋਂ ਬਾਅਦ ਜਲਦੀ ਹੀ ਮੀਟਿੰਗ ਹੋਊਗੀ ਕਾਂਗਰਸ। ਦੇਖੋ, ਇਸ ਵੇਲੇ ਜਿਹੜੇ ਬੁੱਢੀ ਲੀਡਰਸ਼ਿਪ ਹੈ ਕਾਂਗਰਸ ਦੀ G23 ਵਾਲੀ, ਉਹਨਾਂ ਨੂੰ ਇਸ ਗੱਲ ਦਾ ਵਕਤ ਪਿਆ ਹੋਇਆ ਕਿ ਉਹਨਾਂ ਦੀ ਪੁੱਛਗਿੱਛ ਕਿਤੇ ਖਤਮ ਤਾਂ ਨਹੀਂ ਹੋ ਜੂਗੀ। ਇਸੇ ਕਰਕੇ ਇਹ ਲੋਕ ਕਨ੍ਹਈਆ ਕੁਮਾਰ ਦਾ ਵਿਰੋਧ ਵੀ ਕਰਦੇ ਰਹੇ, ਜਗਨੇਸ਼ ਮੇਵਾਣੀ ਦਾ ਵਿਰੋਧ ਵੀ ਕਰਦੇ ਰਹੇ ਕਿ ਉਹਨਾਂ ਨੂੰ ਕਿਉਂ ਸ਼ਾਮਲ ਕੀਤਾ ਗਿਆ। ਬਈ ਸ਼ਾਮਲ ਕੋਈ ਹੋਣਾ ਨਹੀਂ ਚਾਹੀਦਾ, ਕਿਉਂਕਿ ਜਾਂ ਤਾਂ ਇਹਨਾਂ ਦੇ ਪੁੱਤ ਭਤੀਜੇ ਆਉਣ, ਪਰਿਵਾਰਵਾਦ ਅੱਗੇ ਵਧੇ, ਫਿਰ ਤਾਂ ਉਹ ਕਾਂਗਰਸ ਹੈ।
ਜੇ ਕਾਂਗਰਸ ਦੇ ਅੰਦਰ ਕੋਈ ਬਾਹਰੋਂ ਆਉਂਦਾ ਜਿਨ੍ਹਾਂ ਦਾ ਕਿ ਸਿਆਸੀ ਪਿਛੋਕੜ ਹੈ ਨਹੀਂ, ਉਹਦਾ ਇਹ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਨੇ। ਇਹਦੇ ਵਿਰੋਧ ਦੇ ਵਿੱਚ ਜਿਹੜੇ ਕਪਿਲ ਸਿੱਬਲ ਦਾ ਬਿਆਨ ਵੀ ਆਇਆ, ਨਟਵਰ ਸਿੰਘ ਹੋਰਾਂ ਨੇ ਵੀ ਬਿਆਨ ਦਿੱਤੇ। ਨਟਵਰ ਸਿੰਘ ਜਿਨ੍ਹਾਂ ਨੇ ਇੱਕ ਅਹਿਮ ਭੂਮਿਕਾ ਨਿਭਾਈ ਅਮਿਤ ਸ਼ਾਹ ਤੇ ਅਜੀਤ ਡੋਵਾਲ ਦੇ ਨਾਲ ਮੁਲਾਕਾਤ ਕਰਾਉਣ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਨਟਵਰ ਸਿੰਘ ਹੋਰਾਂ ਦਾ ਉਹ ਰਿਸ਼ਤਾ ਹੈ ਕਿ ਸਾਰੀ ਖੁਦਾਈ ਇੱਕ ਤਰਫ ਜੋਰੂ ਕਾ ਭਾਈ ਇੱਕ ਤਰਫ। ਨਟਵਰ ਸਿੰਘ ਹੋਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਭਣੋਈਆ ਨੇ। ਉਹਨਾਂ ਨੇ ਵੀ ਕਾਂਗਰਸ ਕਲਚਰ ਦੇ ਉੱਤੇ ਸਵਾਲ ਖੜੇ ਕੀਤੇ। ਉਹੀ ਭਾਜਪਾ ਜੀ ਨੇ ਨਟਵਰ ਸਿੰਘ ਹੋਰਾਂ ਦਾ ਅਸਤੀਫਾ ਦਵਾਇਆ ਸੀਗਾ, ਅੱਜ ਉਹ ਉਹਦੇ ਖਾਸਮ ਖਾਸ ਨੇ। ਇਸ ਮਸਲੇ ਦੇ ਉੱਤੇ ਹੁਣ ਇਹ ਗੱਲ ਆਖੀ ਗਈ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਜਾ ਰਹੀ ਹੈ। ਰਣਦੀਪ ਸਿੰਘ ਸੂਰਜੇਵਾਲਾ ਜਿਹੜਾ ਕਿ ਸਪੋਕਸਮੈਨ ਹੈ ਕਾਂਗਰਸ ਦਾ, ਉਹਨੇ ਇਹ ਗੱਲ ਕਹੀ ਹੈ ਕਿ ਛੇਤੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਊਗੀ। ਉਹਨਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਪਿਛਲੇ ਹਫ਼ਤੇ ਇਸ਼ਾਰਾ ਕੀਤਾ ਸੀਗਾ ਕਿ ਫੈਸਲੇ ਲੈਣ ਵਾਲੀ ਪਾਰਟੀ ਦੀ ਸਭ ਤੋਂ ਵੱਡੀ ਜਥੇਬੰਦੀ ਦੀ ਮੀਟਿੰਗ ਛੇਤੀ ਸੱਦੀ ਜਾਊਗੀ। ਉਹਨਾਂ ਇਹ ਗੱਲ ਕਹੀ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਿਮਲਾ ਜਾਣ ਤੋਂ ਪਹਿਲਾਂ ਇਸ਼ਾਰਾ ਕੀਤਾ ਸੀਗਾ ਕਿ ਛੇਤੀ CWC ਦੀ ਮੀਟਿੰਗ ਸੱਦੀ ਜਾਊਗੀ। ਅਗਲੇ ਦਿਨਾਂ ਦੇ ਵਿੱਚ ਇਹ ਮੀਟਿੰਗ ਹੋ ਸਕਦੀ ਹੈ। ਪੰਜਾਬ ਸਣੇ ਰਾਜਸਥਾਨ, ਛੱਤੀਸਗੜ੍ਹ ਕਾਂਗਰਸ ਦੇ ਵਿੱਚ ਵੱਧਦੇ ਕਾਟੋ ਕਲੇਸ਼ ਤੇ ਕਾਂਗਰਸੀਆਂ ਦੇ ਹੋਰਨਾਂ ਪਾਰਟੀਆਂ ਦੇ ਵਿੱਚ ਸ਼ਾਮਲ ਹੋਣ ਦੇ ਅਮਲ ਤੋਂ ਬਾਅਦ ਕਾਂਗਰਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਥੇਬੰਦਕ ਫੇਰ ਬਦਲ ਦੀ ਮੰਗ ਕਰਨ ਵਾਲੇ ਜਿਹੜੇ ਇਹ ਸੀਨੀਅਰ ਕਾਂਗਰਸੀ ਆਗੂ ਨੇ, ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ ਨੇ ਇਹ ਮੀਟਿੰਗ ਫੌਰੀ ਸੱਦਣ ਦੀ ਮੰਗ ਕੀਤੀ ਸੀ, ਹੋਣੀ ਵੀ ਚਾਹੀਦੀ ਹੈ। ਜੇ ਸੋਨੀਆ ਗਾਂਧੀ ਹੋਰੀ ਇਹ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ, ਉਹ ਬਜ਼ੁਰਗ ਹੋ ਗਏ ਆ, ਬਿਮਾਰੀ ਦੀ ਵਜ੍ਹਾ ਕਰਕੇ ਨਹੀਂ ਨਿਭਾ ਸਕਦੇ, ਤੇ ਕਿਸੇ ਹੋਰ ਨੂੰ ਇਹ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ। ਗੱਲ ਤਾਂ ਜਿਹੜੀ ਉਹ ਕਾਂਗਰਸ ਦੇ ਅੰਦਰ ਲੋਕਤੰਤਰ ਦੀ ਹੈ ਨਾ, ਜਿਹੜਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਅੰਦਰੋਂ ਹੌਲੀ-ਹੌਲੀ ਕਰਕੇ ਖਤਮ ਹੁੰਦਾ ਤੁਰਿਆ ਜਾ ਰਿਹਾ। CWC ਦੀ ਮੀਟਿੰਗ ਕਦੋਂ ਹੁੰਦੀ ਆ, ਉਹਦੇ ਵਿੱਚ ਕੀ ਫੈਸਲੇ ਲਏ ਜਾਂਦੇ ਆ, ਉਹ ਬਾਅਦ ਵਾਲੀ ਗੱਲ ਆ। ਪਰ ਸਪੋਕਸਮੈਨ ਨੇ ਹਾਲ ਦੀ ਘੜੀ ਇਹ ਕਹਿ ਕੇ ਜਿਹੜਾ ਉਹ ਚੁੱਪ ਕਰਵਾ ਦਿੱਤਾ ਇਹਨਾਂ ਨੂੰ ਵੀ ਕੋਈ ਨਹੀਂ, ਕਾਹਲੀ ਨਾ ਕਰੋ, ਇਹ ਮੀਟਿੰਗ ਸੱਦਾਂਗੇ। ਕਦੋਂ, ਤਰੀਕ ਨਹੀਂ ਅਜੇ ਦੱਸੀ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।